ਸਾਡੀ ਜਿਹੜੀ ਮੱਤ ਆ, ਸਾਡੀ ਅਗਿਆਨਤਾ ਇੰਨੀ ਹੋ ਗਈ ਆ, ਮੱਧਮ ਪੈ ਗਈ ਆ, ਘਟ ਗਈ ਆ ਕਿ ਅਸੀਂ ਸਤਿਗੁਰ ਤੇ ਹੀ ਫੇਥ ਕਰਨਾ ਬੰਦ ਕਰਤਾ ਤੇ ਲੋਕਾਂ ਤੇ ਫੇਥ ਕਰਨ ਲੱਗੇ, ਭਾਵੇਂ ਸਾਡੇ ਜਥੇਬੰਦੀ ਦਾ ਹੈਡ ਹੀ ਕਿਉਂ ਨਾ ਹੋਵੇ। ਕਿ ਰਾਜ ਦਾ ਸਿਸਟਮ ਸਿੱਖਾਂ ਦੇ ਵਿੱਚ ਜੋ ਬਾਰ-ਬਾਰ ਅਸੀਂ ਭਾਈ ਰਤਨ ਸਿੰਘ ਭੰਗੂ ਦਾ ਹਵਾਲਾ ਦੇ ਕੇ ਗੱਲ ਕਰਦੇ ਆ ਨਾ, ਉਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੋਈ ਹੈ। ਉਹ ਪਾਤਸ਼ਾਹੀ ਦਾਵਾ ਨਹੀਂ ਸਮਝ ਆਉ ਨਹੀਂ ਤਾਂ ਸਾਨੂੰ ਪਾਤਸ਼ਾਹੀ ਪੰਥ ਨੂੰ ਬਖਸ਼ੀ ਆ। ਤੇ ਜਦ 10ਵੇਂ ਪਾਤਸ਼ਾਹ ਇਸ ਧਰਤੀ ਤੋਂ ਅਲੋਪ ਹੋ ਰਹੇ ਸੀ, ਉਸ ਵੇਲੇ ਦੱਸਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਰਹਿਣਾ, ਪਹਿਰਾ ਦੇਣਾ। ਮਤਲਬ ਇਹ ਸਾਡਾ ਕਨਸਟੀਟਿਊਸ਼ਨ, ਇਹ ਸਾਡਾ ਚਾਰਟਰ, ਤੁਸੀਂ ਡਿਸੀਜਨ ਲੈਣੇ ਆ ਇੱਥੋਂ ਕੱਢ ਕੇ ਲਾਓ ਨਾ, ਇਹਦੇ ਵਿਚਾਰ ਕਰੋ। ਕੱਲਾ ਇਹ ਨਾ ਦੱਸੋ ਕਿ ਆਪ ਵਾਲੇ ਕਿਵੇਂ ਮਨਾਉਣਗੇ, ਉਹ ਵੀ ਸ਼ਤਾਬਦੀਆਂ ਬਣਾ ਰਹੇ ਨੇ, ਉਹਨਾਂ ਨੇ ਵੀ ਐਲਾਨ ਕੀਤਾ ਹੋਇਆ। ਸਾਡੀ ਗਵਰਨੈਂਸ ਦੇ ਵਿੱਚ ਸਾਡੇ ਜਿਹੜਾ ਰਾਜ ਕਰਨ ਦਾ ਤਰੀਕਾ, ਉਹ ਅਸੀਂ ਗੁਰੂ ਪੀਰੀਅਡ ਤੋਂ ਲੈ ਕੇ ਜਿੰਨਾ ਦੂਰ ਜਾਈ ਗਏ ਗੁਰੂ ਤੋਂ, ਪੰਥ ਦੀ ਗੁਰਿਆਈ ਤੋਂ ਤੇ ਗ੍ਰੰਥ ਦੀ ਗਾਈਡੈਂਸ ਸੀਗੀ, ਉਹਨਾਂ ਅਸੀਂ ਆਪਣੀ ਭਾਸ਼ਾ ਵੀ ਬਦਲੀ ਗਏ ਤੇ ਸਾਡੇ ਢਾਂਚੇ ਵੀ ਬਦਲਦੇ ਗਏ। 1849 ਤੋਂ ਬਾਅਦ ਸਾਤੋਂ ਐਲਾਨ ਹੋ ਗਿਆ, ਪਰ ਪ੍ਰੈਕਟਿਸ ਨਹੀਂ ਹੋ ਪਾ ਰਹੀ। ਸੋ ਇਹ ਬਹੁਤ ਵੱਡਾ ਇੱਕ ਗੈਪ ਆ ਗਿਆ। ਮਤਲਬ ਬਾਦਸ਼ਾਹੀ ਸਾਡੀ ਉੱਪਰ ਥੱਲੇ ਹੋ ਸਕਦੀ ਆ, ਪਾਤਸ਼ਾਹੀ ਅਸੀਂ ਕਦੇ ਨਹੀਂ ਕਰਾਂਗੇ। ਜੇ ਸਤਿਗੁਰ ਤੇ ਸਿਦਕ ਸਾਡਾ ਪ੍ਰਤੀਤ ਚਲੀ ਗਈ, ਫਿਰ ਤੁਹਾਡੀ ਪਾਤਸ਼ਾਹੀ ਤੁਸੀਂ ਆਪ ਹੀ ਰੋਲ ਰਹੇ ਹੋ। ਉਹਦਾ ਇਹ ਮਤਲਬ ਆ, ਜੇ ਅੱਜ ਖਾਲਿਸਤਾਨ ਐਕਚੁਅਲ ਰਿਐਲਿਟੀ ਹੋਵੇ ਤੇ ਖਾਲਿਸਤਾਨ ਦੀ ਜਿਹੜਾ ਕੋਈ ਪ੍ਰਧਾਨਗੀ ਕਰ ਰਿਹਾ ਹੋਵੇ, ਉਹ ਅਕਾਲ ਤਖਤ ਨੂੰ ਇਸ ਲੈਵਲ ਤੇ ਮੰਨ ਸਕਦਾ ਕਿ ਸਾਡੀ ਤਿਆਰੀ ਹੈ? ਇਹ ਸਵਾਲ ਉੱਠੂਗਾ ਅੱਜ ਵੀ, ਕਿਉਂਕਿ ਸਾਡੀ ਤਿਆਰੀ ਉਸ ਲੈਵਲ ਦੀ ਨਹੀਂ ਹੋ ਰਹੀ। ਸਾਡੇ ਸਾਰਿਆਂ ਬੰਦਿਆਂ ਨੂੰ ਜਿਹੜੇ ਇਸ ਲੈਵਲ ਦੀ ਤਿਆਰੀ ਚੋਂ ਆ ਰਹੇ ਸੀ, ਬਾਣੀ ਦੀ ਤਿਆਰੀ ਚੋਂ, ਉਹਨਾਂ ਨੇ ਕਦੇ ਵੀ ਪੰਥ ਦੀ ਪਾਤਸ਼ਾਹੀ ਨੂੰ ਚੈਲੰਜ ਨਹੀਂ ਕੀਤਾ। ਸਾਡੇ ਸਾਹਮਣੇ ਸਮੱਸਿਆ ਹੁਣ ਚੱਲ ਰਹੀ ਹੈ। ਹੁਣ ਜਿਹੜੇ ਪੰਥ ਨੂੰ ਕੰਪਲੀਟਲੀ ਅੰਡਰਮਾਈਨ ਕਰਦੇ ਨੇ, ਉਹ ਅਕਾਲ ਤਖਤ ਦੀ ਕਮੇਟੀ 'ਚ ਸ਼ਾਮਲ ਕੀਤੇ ਜਾ ਰਹੇ ਨੇ। ਤੁਸੀਂ ਪੰਜਾਬ ਦੇ ਰੂਲਰ ਬਣਨਾ ਚਾਹੁੰਦੇ ਹੋ, ਤੁਸੀਂ ਪੰਥ ਦਾ ਫੈਸਲਾ ਵੀ ਲਓਗੇ? ਇਹ ਕਿਵੇਂ ਹੋ ਸਕਦਾ? ਤੁਸੀਂ ਐਮਪੀ ਹੋ, ਐਮਐਲਏ ਹੋ, ਸੀਐਮ ਹੋ, ਪੀਐਮ ਹੋ, ਐਫਐਮ ਹੋ, ਸਾਰੀ ਕੰਟਰੀਆਂ 'ਚ ਅਸੀਂ ਇਹ ਬਣੀ ਜਾਂਦੇ ਆ ਨਾ ਕਿਸੇ ਲੈਵਲ ਦੇ। ਕਿਸੇ ਹੋਰ ਕੰਟਰੀ 'ਚ ਪ੍ਰੋਬਲਮ ਤਾਂ ਨਹੀਂ ਸਾਨੂੰ ਨਜ਼ਰ ਆ ਰਹੀ, ਬਟ ਪੰਜਾਬ ਵਾਲਿਆਂ 'ਚ ਕਿਉਂ ਸਾਨੂੰ ਨਜ਼ਰ ਆ ਰਹੀ ਆ? ਕਿਉਂਕਿ ਇਹ ਕਨਫਿਊਜ਼ਨ ਪੈਦਾ ਕਰ ਲਿਆ ਸੀ। ਉਹ ਪੰਥ ਦੇ ਕਿਸੇ ਵੀ ਡਿਸੀਜਨ ਦੇ ਵਿੱਚ ਕਤਈ ਸ਼ਾਮਲ ਨਹੀਂ ਕੀਤੇ ਜਾ ਸਕਦੇ। ਦੋ ਤਖਤਾਂ ਤੇ ਪੰਜਾਬ ਤੋਂ ਬਾਹਰ ਜਿਹੜੇ ਨੇ, ਉਹਨਾਂ ਦੇ ਦੋਨਾਂ ਦੇ ਲੀਗਲ ਕੇਸ ਚੱਲ ਰਹੇ ਨੇ। ਹੁਣ ਫਾਰਮਰ ਜਥੇਦਾਰ ਨੇ ਇੱਕ ਕੇਸ ਹੋਰ ਪਾਤਾ। ਸਾਡਾ ਹਾਲ ਕੀ ਚੱਲ ਰਿਹਾ? ਅਸੀਂ ਜਿਹਨੂੰ ਪਾਤਸ਼ਾਹ ਨਹੀਂ ਮੰਨਦੇ, ਉਹਨੂੰ ਕਹਿ ਰਹੇ ਸਾਡੇ ਫੈਸਲੇ ਕਰ। ਸਾਰੇ ਇਹੀ ਕਰੀ ਜਾਂਦੇ ਨੇ ਤੇ ਕਹਿ ਸਾਰੇ ਰਹੇ ਨੇ ਕਿ ਅਸੀਂ ਪੰਥਕ। ਜਿਹੜੀ ਸਰਕਾਰ ਤੁਸੀਂ ਕਹਿੰਦੇ ਹੋ ਕਿ ਸਾਡੇ ਤੋਂ ਮੁਥਾਜੀ ਕਰਾ ਰਹੀ ਆ, ਤੁਸੀਂ ਉਸ ਸਰਕਾਰ ਨੂੰ ਕਹਿ ਰਹੇ ਹੋ ਕਿ ਅਸੀਂ ਨਹੀਂ ਨਿਜਟ ਸਕਦੇ, ਸਾਡੇ ਫੈਸਲੇ ਕਰੋ। ਆ ਹੈਗਾ ਸਾਡਾ ਸਿਦਕ ਟੁੱਟ ਗਿਆ, ਸਤਿਗੁਰ ਤੇ ਪ੍ਰਤੀਤ ਟੁੱਟ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਵਾਜੀ ਗੁਰੂ ਸੰਗਤ ਜੀਓ, ਇੱਕ ਓਂਕਾਰ ਨੂੰ ਆਪਣੀ ਸੁਰਤ ਤੇ ਰੂਹ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਹੁਣੇ ਕੀਰਤਨ ਸਰਵਣ ਕਰ ਰਹੇ ਸੀ। ਭਾਈ ਮਲਕੀਤ ਸਿੰਘ ਹੁਣਾਂ ਦਾ ਜੱਥਾ ਜਿਹੜਾ ਅਖੀਰਲਾ ਸ਼ਬਦ ਕੀਤਾ, ਸਰਵਣ ਕਰਾਇਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਭਗਤ ਕਬੀਰ ਜੀ ਦਾ ਸ਼ਲੋਕ ਆ, ਉਹਦੀ ਟੇਕ ਰੱਖੀ ਹੋਈ ਸੀ। ਗੱਲ ਉੱਥੋਂ ਹੀ ਸ਼ੁਰੂ ਕਰਾਂਗੇ, ਕਿਉਂਕਿ ਸਾਡੇ ਲਈ ਬਾਣੀ ਹੀ ਸਿਰਮੌਰ ਹੈ, ਬਾਕੀ ਚੀਜ਼ਾਂ ਵਾਲੇ ਸਾਡਾ ਦਫਾੜ। ਤੇ ਜਿਹੜੀ ਇਨਵੀਟੇਸ਼ਨ ਹੁੰਦੀ ਆ, ਸੱਦਾ, ਉੱਥੇ ਸੱਦੇ ਦੀ ਗੱਲ ਹੈ ਕਿ ਸੱਦਾ ਹੈ ਕਿਹੜਾ। ਪਹਿਲਾ ਮਰਨ ਕਬੂਲ। ਕਬੂਲ ਲਫ਼ਜ਼ ਅਸੀਂ ਆਮ ਲੈ ਲਓ, ਜਾਂ ਜਿਹੜਾ ਇਸਲਾਮਿਕ ਟ੍ਰੈਡੀਸ਼ਨ 'ਚੋਂ ਆ ਰਿਹਾ, ਐਕਸੈਪਟ ਕਰਨਾ ਹੁੰਦਾ ਜਿਹਨੂੰ, ਕਬੂਲ ਕਰਨਾ। ਜਿਹਦੇ 'ਚ ਐਕਸੈਪਟ ਹੀ ਨਹੀਂ ਕੀਤਾ ਇਸ ਗੱਲ ਨੂੰ, ਉਹ ਅਗਲਾ ਕਦਮ ਕਿੱਥੋਂ ਚੱਕੂ? ਪਹਿਲਾ ਮਰਨ ਕਬੂਲ। ਹੁਣ ਮਰਨ ਦੇ ਬੜੇ ਮੀਨਿੰਗ ਨੇ, ਸਿੰਪਲ ਮੀਨਿੰਗ ਲੈਣਾ ਆਪਾਂ ਤਾਂ, ਕਿਉਂਕਿ ਇਹ ਸਕਾਲਰ ਲਈ ਥੋੜੀ ਹੈ ਬਾਣੀ, ਬਾਣੀ ਸਾਰਿਆਂ ਲਈ ਹੈ। ਮਤਲਬ ਜਿਸ ਮਰਨੇ ਤੋਂ ਜਗ ਡਰਿਆ ਵਾਲੀ ਗੱਲ ਆ। ਆਪਣਾ ਭਾਵ ਮਿਟਾਣਾ ਵੀ ਮਰਨਾ, ਜਮਰਾਜ ਦੇ ਡਰ ਤੋਂ ਵੀ ਬਚਣਾ, ਉਹ ਵੀ ਮਰਨਾ ਕਬੂਲ ਕਰਨਾ। ਸੋ ਪਹਿਲਾ ਮਰਨ ਕਬੂਲ। ਪਹਿਲਾਂ ਇਹ ਐਕਸੈਪਟ ਕਰ, ਜਿਹਨੇ ਇਹ ਗੇਮ ਖੇਡਣੀ ਆ ਪ੍ਰੇਮ ਦੀ,
ਜੀਵਨ ਕੀ ਛੱਡ ਆਸ। ਵੀ ਹੈਵ ਸੋ ਮੈਨੀ ਐਕਸਪੈਕਟੇਸ਼ਨ। ਆਸ ਕੀ ਆ ਕਿ ਮੇਰਾ ਇਸ ਤਰ੍ਹਾਂ ਦਾ ਪਰਿਵਾਰ ਹੋਵੇ, ਮੇਰੀ ਇਸ ਤਰ੍ਹਾਂ ਦੀ ਸੰਸਥਾ ਹੋਵੇ। ਉਹਦੇ ਲਈ ਫਿਰ ਇੱਕ ਅਸੀਂ ਦੁਨਿਆਵੀ ਪੈਰਾਡਾਈਮ ਹੈਗੀ ਸੈਸਾਰੀ ਜਿਹਨੂੰ ਅਸੀਂ ਆਖ ਦਿੰਦੇ ਆ, ਉੱਥੇ ਆਸਾਂ ਬਚਦੀਆਂ ਨੇ। ਤੇ ਜਦ ਉਹ ਆਸਾਂ ਬਚ ਜਾਂਦੀਆਂ ਨੇ ਫਿਰ ਤੁਸੀਂ ਇਹ ਵਾੜੀ ਕਬੂਲ ਕਿਵੇਂ ਕਰੋਗੇ? ਕਿਉਂਕਿ ਉੱਥੇ ਹੀ ਫਿਰ ਸਾਨੂੰ ਆਪਾਂ ਕਹਿੰਦੇ ਆ ਕਰਨਾ ਪੈਂਦਾ। ਫਿਰ ਅਸੀਂ ਕਹਿੰਦੇ ਆ ਮਜਬੂਰੀ ਹੋ ਗਈ। ਫਿਰ ਅਸੀਂ ਕਹਿੰਦੇ ਅਸੀਂ ਦੁਨੀਆਦਾਰੀ ਵੀ ਹੈਗੇ ਆ। ਬਟ ਫਿਰ ਉਹਨਾਂ ਲਈ ਇਹ ਗੇਮ ਨਹੀਂ ਆ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ। ਜਿਹੜਾ ਵੀ ਦੁਨੀਆ ਦੇ ਕਿਸੇ ਵੀ ਢਾਂਚੇ ਨੇ ਜੀਣ ਦਾ ਤਰੀਕਾ ਬਣਾਇਆ ਹੋਇਆ, ਉਹਦੀ ਆਸ ਛੱਡ ਦੇ। ਭਾਵੇਂ ਉਹ ਸਾਊਥ ਏਸ਼ੀਅਨ ਆ, ਭਾਵੇਂ ਉਹ ਪੰਜਾਬੀ ਆ, ਭਾਵੇਂ ਉਹ ਈਸਟ ਦਾ, ਭਾਵੇਂ ਵੈਸਟ ਦਾ, ਸਾਰੀਆਂ ਆਸਾਂ ਛੱਡ ਦਿਓ। ਫੇਰ ਕੀ ਹੋ? ਉਹਦੀ ਤਿਆਰੀ ਕਿਵੇਂ ਹੋਊਗੀ ਉਹ ਆਸ ਛੱਡਣ ਦੀ? ਹੋ ਸਬਨਾ ਕੀ ਰੇਣਕਾ। ਹੁਣ ਰੇਣਕਾ ਦਾ ਸਿੰਪਲੈਸਟ ਮੀਨਿੰਗ ਆਪਾਂ ਲੈ ਲੈਂਦੇ ਆ ਜਦ ਲਫ਼ਜ਼ੀ ਅਰਥਾਂ ਵਿੱਚ ਵੀ। ਆਪਾਂ ਕਹਿੰਦੇ ਆ ਜਿਵੇਂ ਨਾ ਚਰਨਾਂ ਦੀ ਧੂੜ ਬਣ ਜਾ, ਡਸਟ। ਧੂੜ ਕੀ ਹੁੰਦੀ ਆ? ਇਹ ਕਬੀਰ ਜੀ ਨੇ ਬੜਾ ਐਕਸਪਲੇਨ ਕੀਤਾ ਹੋਇਆ ਉਹਨੂੰ ਲੰਬੇ ਲੈਵਲ ਤੇ, ਕਿ ਪਹਿਲਾਂ ਰੋੜਾ ਬਣੇਗਾ, ਫਿਰ ਡਸਟ ਬਣੇਗਾ, ਫਿਰ ਪਾਣੀ। ਮਤਲਬ ਕਿਸੇ ਨੂੰ ਤਕਲੀਫ ਵੀ ਨਾ ਹੋਵੇ। ਰੇਤੇ ਤੇ ਤੁਸੀਂ ਤੁਰਦੇ ਹੋ ਨਾ, ਚੰਗਾ ਹੋਵੇ, ਬੀਚ ਤੇ ਜਾਓ ਕਿਤੇ, ਇਟਸ ਗੁੱਡ ਫॉर ਯੂ ਆਲਸੋ। ਮਤਲਬ ਕਿਸੇ ਨੂੰ ਤਕਲੀਫ ਨਹੀਂ ਦੇਣ ਵਾਲੀ ਗੱਲ। ਇੰਨੀ ਹਿਊਮਿਲਿਟੀ ਆ ਜਾਵੇ, ਇੰਨੀ ਹਲੀਮੀ ਆ ਜਾਵੇ। ਹੋ ਸਭਨਾ ਕੀ, ਕੋਈ ਐਕਸੈਪਸ਼ਨ ਨਹੀਂ ਛੱਡੀ। ਅਸੀਂ ਤਾਂ ਐਕਸੈਪਸ਼ਨਸ ਬਣਾ ਲੈਂਦੇ ਆ ਕਿ ਉਹਨੇ ਮੇਰੇ ਨਾਲ ਇਦਾਂ ਕੀਤਾ, ਉਹਦੇ ਪ੍ਰਤੀ ਮੈਂ ਕਿਵੇਂ ਹੰਬਲ ਹੋ ਜਾਵਾਂ। ਜੇ ਅਸੀਂ ਬਾਣੀ ਦੀ ਪੈਰਾਡਾਈਮ ਲੈਣੀ ਹੈ ਭਗਤ ਕਬੀਰ ਜੀ ਦੇ ਸ਼ਬਦਾਂ ਦੇ ਰਾਹੀਂ, ਹੋ ਸਭਨਾ ਕੀ ਰੇਣਕਾ। ਜੇ ਇੰਨੀ ਪ੍ਰੈਪਰੇਸ਼ਨ ਹੋਗੀ ਤਾਂ ਆਓ ਹਮਾਰੇ ਪਾਸ, ਦੈਨ ਕਮ। ਕਿਉਂਕਿ ਕਿਸੇ ਵੀ ਚੀਜ਼ ਦੀ ਇਨਵੀਟੇਸ਼ਨ ਹੁੰਦੀ ਹੈ ਨਾ, ਉਹਦਾ ਪਰਪਸ ਹੁੰਦਾ। ਇਹ ਪਰਪਸ ਬਾਣੀ ਵਿੱਚ ਇਹ ਦੱਸਿਆ ਹੈ ਕਿ ਜਿਹੜੇ ਆਪਣੇ ਆਪ ਨੂੰ ਮੌਤ ਦੇ ਪ੍ਰਤੀ, ਦੁਨੀਆ ਦੇ ਪ੍ਰਤੀ ਕਲੀਅਰ ਕਰ ਲਿਆ, ਉਹ ਇਹ ਗੇਮ ਖੇਡਣ ਆਵੇ। ਹੁਣ ਦਿਸ ਇਜ਼ ਦਾ ਸਟਾਰਟਿੰਗ ਪੁਆਇੰਟ। ਇਹ ਐਂਡਿੰਗ ਪੁਆਇੰਟ ਨਹੀਂ ਹੈ ਸਾਡਾ, ਇਹ ਸਾਡਾ ਸਟਾਰਟਿੰਗ ਪੁਆਇੰਟ ਹੈ। ਗੇਮ ਖੇਡਣੀ ਤਾਂ ਸ਼ੁਰੂ ਹੁੰਦੀ ਹੈ ਨਾ ਜਿੱਥੋਂ। ਸੋ ਇੰਨੀ ਪ੍ਰੈਪਰੇਸ਼ਨ ਚਾਹੀਦੀ ਆ। ਆਪਾਂ ਜਿਨ੍ਹਾਂ ਦੇ ਦਿਨ ਮਨਾਉਂਦੇ ਆ ਸਾਲਾਨਾ, ਉਹਨਾਂ ਦੀ ਪ੍ਰੈਪਰੇਸ਼ਨ ਵੀ ਧਿਆਨ ਦੇਖੋ ਨਾ। ਅਸੀਂ ਉਹਨਾਂ ਦਾ ਇੱਕ ਜਿਹੜੀ ਚੀਜ਼ ਰਹਿ ਗਈ ਜਾਂ ਦੋ ਜਿਹੜੀਆਂ ਚੀਜ਼ਾਂ ਰਹਿ ਗਈਆਂ, ਉਹ ਕ੍ਰਿਟੀਕਲ ਐਨਾਲਿਸਿਸ ਹੁੰਦਾ, ਉਹ ਛੱਡ ਦਿਓ। ਉਹ ਸੰਗ ਦੀ ਗੱਲ ਨਹੀਂ ਹੁੰਦੀ, ਉਹ ਪਲੈਨਿੰਗ ਵੇਲੇ ਦੇਖੀ ਜਾਂਦੀ ਹੈ ਤਾਂ ਕਿ ਉਹ ਗੈਪ ਕੋਈ ਹੋਰ ਪੂਰਾ ਕਰ ਦੇਵੇ। ਉਹਨਾਂ ਦੀ ਪ੍ਰੈਪਰੇਸ਼ਨ ਦੇਖੋ। ਜਿਹੜੇ 3 ਨਾਂ ਅੱਜ ਬਾਰ-ਬਾਰ ਬੁਲਾਏ ਜਾ ਰਹੇ ਨੇ, ਪ੍ਰੈਪਰੇਸ਼ਨ ਦੇਖੋ ਤਿੰਨਾਂ ਦੀ। ਉਸ ਪ੍ਰੈਪਰੇਸ਼ਨ ਦਾ ਫਿਰ ਸਾਨੂੰ ਪਤਾ ਲੱਗੂ ਕਿ ਬਾਣੀ ਦੇ ਲੈਵਲ ਤੇ ਜਿਹੜੇ ਪੜ੍ਹਨਾ ਵੀ ਨਹੀਂ ਆਉਂਦਾ, ਉਹ ਵੀ ਇੱਕ ਗ੍ਰੰਥੀ ਨੂੰ ਲੈ ਕੇ ਆਉਂਦਾ, ਜਿਨ੍ਹਾਂ ਨੂੰ ਅਸੀਂ ਗਿਆਨੀ ਗਿਆਨ ਸਿੰਘ ਆਖਦੇ ਹਾਂ, ਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾ। ਲਾਹੌਰ ਦੇ ਦਰਬਾਰ ਦਾ ਰਾਜਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਆਖਦੇ ਹਾਂ ਅਸੀਂ, ਉਹਨਾਂ ਨੇ ਫਿਰ ਲਿਖਿਆ ਬਾਚ ਪੰਥ ਪ੍ਰਕਾਸ਼। ਸਰਕਮਸਟੈਂਸ਼ੀਅਲੀ ਨਹੀਂ ਪੜ੍ਹ ਪਾਏ, ਬਟ ਕਲੀਅਰ ਕੀਤਾ ਹੋਇਆ ਸੀ ਸ਼ੁਰੂ ਦਾ ਕਿ ਸਾਡਾ ਜਿਹੜਾ ਸੋਮਾ, ਸਾਡਾ ਜਿਹੜਾ ਅਸਲੀ ਸਰੋਤ ਆ, ਜਿੱਥੋਂ ਅਸੀਂ ਸਟਰੈਂਥ ਲੈਣੀ ਹੈ, ਜਿੱਥੋਂ ਅਸੀਂ ਬਲ ਲੈਣਾ, ਉਹ ਇੱਥੋਂ ਹੀ ਆ। ਸੋ ਉਹ ਬਲ ਲੈਣਾ। ਬਾਬਾ ਗੁਰਬਚਨ ਸਿੰਘ ਬਾਰੇ ਤਾਂ ਤੁਹਾਨੂੰ ਇਹ ਪਤਾ ਹੋ, ਬਟ ਸਾਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਇਹ ਗੱਲ ਕਰਨੀ ਪੈਣੀ, ਕਿਉਂਕਿ ਅੱਜ ਮੈਂ ਇਸੇ ਗੱਲਾਂ ਵੱਲ ਇਸ਼ਾਰਾ ਕਰਦਾ ਕਿ ਇੱਥੇ ਕਨਫਿਊਜ਼ਨ ਕੀ ਆਇਆ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀਆਂ ਕਿਹੜੀ ਪ੍ਰੋਬਲਮਸ ਨੇ ਸਾਨੂੰ ਪਤਾ ਨੇ, ਬਟ ਉਹਦੀ ਤਿਆਰੀ ਕਿੱਥੋਂ ਸ਼ੁਰੂ ਹੋਈ, ਉਹ ਤਿਆਰੀ ਤਾਂ ਕਰ ਲਓ। ਪ੍ਰੋਬਲਮ ਤਾਂ ਅਸੀਂ ਨਜਿੱਠਣੀ ਹੋਊਗੀ, ਕਿਉਂਕਿ ਅਸੀਂ ਸਾਰੇ ਇੰਪਰਫੈਕਟ ਹਾਂ। ਗੁਰਬਾਣੀ 'ਚ ਆਇਆ ਅਸੀਂ ਭੁੱਲਣਹਾਰ ਆ। ਸੋ ਸਾਰੇ ਭੁੱਲਣਹਾਰ ਆ। ਗੁਰੂ ਬਖਸ਼ਣਹਾਰ ਆ, ਅਸੀਂ ਥੋੜੀ ਬਖਸ਼ਣਹਾਰ। ਬਟ ਤਿਆਰੀ ਤਾਂ ਹੋਵੇ ਕਿ ਜਿੱਥੇ ਕਿਸ ਕਿਸਮ ਦੀ ਹਾਈਐਸਟ ਲੈਵਲ ਦੀ ਆਸ, ਉਹ ਬਾਬਾ ਬੰਦਾ ਸਿੰਘ ਬਹਾਦਰ 'ਚ ਦਿਖਦੀ ਹੈ ਹਾਈਐਸਟ ਲੈਵਲ ਦੀ। ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਕਈ ਲੈਵਲ ਦੀ ਦਿਖਦੀ ਆ, ਸਾਰੀਆਂ ਦੀ ਦਿਖਦੀ ਆ ਅੱਜ। ਸੋ ਉਹ ਫਰਕ ਰਹੂਗਾ, ਕੋਈ ਫਰਕ ਨਹੀਂ। ਅਸੀਂ ਇਸ ਕਰਕੇ ਦੋਨਾਂ ਦੇ ਦਿਨ ਹੀ ਮਨਾ ਰਹੇ ਹਾਂ। ਉਹਨਾਂ ਨੇ ਆਪਣਾ ਦਾਇਰਾ ਬਣਾਇਆ, ਉਸ ਦਾਇਰੇ ਦੇ ਵਿੱਚ ਜਿਸ ਲੈਵਲ ਤੱਕ ਵੀ ਉਹ ਜਾ ਸਕਦੇ ਸੀ ਉਹ ਗਏ। ਸੋ ਪਹਿਲੀ ਗੱਲ ਇਹ ਕਿ ਮਿਆਰ ਸਾਡਾ ਇਹ ਹੈਗਾ ਕਿ ਮੌਤ ਨਾਲ ਜੂਝਣਾ ਸਿੱਖੋ। ਮਹਾਰਾਜਾ ਰਣਜੀਤ ਸਿੰਘ ਨੇ ਵੀ ਅੰਮ੍ਰਿਤ ਛਕਿਆ ਸੀ, ਅਸੀਂ ਵੀ ਛਕਦੇ ਹਾਂ। ਕਿਸੇ ਆਸੇ ਨਾਲ ਆਉਂਦੇ ਆ ਨਾ ਗੁਰੂ ਦੇ ਘਰ 'ਚ, ਬਟ ਸਾਨੂੰ ਵੀ ਪਤਾ ਸਾਡੀ ਲਾਈਫ 'ਚ ਕੀ ਹੋ ਜਾਂਦਾ, ਤੇ ਮਹਾਰਾਜੇ ਦੀ ਲਾਈਫ ਵਿੱਚ ਵੀ ਬੜਾ ਕੁਝ ਹੋਇਆ। ਦੂਸਰੀ ਗੱਲ ਜਿੱਥੇ ਮੈਂ ਗੱਲ ਕਰਨੀ ਚਾਹਾਂਗਾ, ਉਹ ਅੱਜ ਦੇ ਹੁਕਮ ਤੋਂ ਹੀ ਆ ਦਰਬਾਰ ਸਾਹਿਬ ਦੇ।
ਉੱਥੇ ਸਾਡੀ ਦੱਸੀ ਜਾ ਰਹੀ ਹੈ ਸਾਡੀ ਕੰਡੀਸ਼ਨ, ਉਹ ਕੰਡੀਸ਼ਨ ਹੈ ਕਿ ਜਿਨ੍ਹਾਂ ਨੇ ਪ੍ਰਪੇਅਰ ਕਰਨਾ, ਜਿਹੜੇ ਪੰਥ ਵਿੱਚ ਤੁਸੀਂ ਲੋਚਦੇ ਹੋ ਅਸੀਂ ਸਾਰੇ ਕਿ ਜੋ ਸਾਡੇ 2025 ਦਾ ਮਾਹੌਲ ਬਣਿਆ ਹੋਇਆ ਕੀ ਕਰੀਏ, ਉਹਨਾਂ ਨੂੰ ਇਹ ਚੀਜ਼ਾਂ ਸੁਝਾਰਨੀਆਂ ਪੈਣਗੀਆਂ। ਅੱਜ ਦੇ ਹੁਕਮ ਜਿਹੜਾ ਦਰਬਾਰ ਸਾਹਿਬ ਤੋਂ ਆਇਆ, ਸ਼ਲੋਕ ਮਹਿਲਾ ਚੌਥਾ ਸੀ। ਹੁਣ ਦੇਖੋ ਲਾਈਨ ਕਿਹੜੀ ਆਈ, ਮੈਂ ਤਾਂ ਉੱਥੋਂ ਸਾਈਡ ਲੈਣ ਦੀ ਕੋਸ਼ਿਸ਼ ਕਰ ਰਿਹਾ। ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਅਸੀਂ ਸਤਿਗੁਰ ਲਫ਼ਜ਼ ਆਖ ਦਿੰਦੇ ਆ, ਪ੍ਰਤੀਤ ਹੁੰਦਾ ਜਿਹਨੂੰ ਅਸੀਂ ਹੋਰ ਲਫ਼ਜ਼ਾਂ ਸਿਦਕ ਆਖ ਸਕਦੇ ਹਾਂ। ਅੱਜ ਦੇ ਐਵੀਡੈਂਟ ਹੋ ਜਾਵੇ ਜਿਹੜੀ ਗੱਲ, ਕਹਿੰਦੇ ਸਾਡੀ ਜਿਹੜੀ ਮੱਤ ਆ, ਸਾਡੀ ਅਗਿਆਨਤਾ ਇੰਨੀ ਹੋ ਗਈ ਆ, ਮੱਧਮ ਪੈ ਗਈ ਆ, ਘਟ ਗਈ ਆ ਕਿ ਅਸੀਂ ਸਤਿਗੁਰ ਤੇ ਹੀ ਫੇਥ ਕਰਨਾ ਬੰਦ ਕਰਤਾ ਤੇ ਲੋਕਾਂ ਤੇ ਫੇਥ ਕਰਨ ਲੱਗੇ, ਭਾਵੇਂ ਸਾਡੇ ਜਥੇਬੰਦੀ ਦਾ ਹੈਡ ਹੀ ਕਿਉਂ ਨਾ ਹੋਵੇ। ਫਰਕ ਆ ਗਿਆ ਨਾ। ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਇਹ ਦੱਸ ਰਹੇ ਨੇ, ਤੇ ਨਾਲ ਕੀ ਦੱਸਦਾ, ਅੰਦਰ ਕਪਟ ਸਭ ਕਪਟੋ ਕਰ ਜਾਣੇ। ਆਪ ਅਸੀਂ ਕਪਟੀ ਬਣ ਗਏ ਆ ਤੇ ਸਾਨੂੰ ਸਾਰੇ ਹੀ ਕਪਟੀ ਦਿਖਣ ਲੱਗੇ। ਆਪ ਹੀ ਤਾਂ ਹੀ ਇੱਕ ਦੂਜੇ ਨੂੰ ਇਸ ਤਰ੍ਹਾਂ ਬੋਲਦੇ ਆ ਨਾ। ਉਹ ਤਾਂ ਪਤਾ ਹੀ ਹੈ ਜਿਹਦੇ ਵਿੱਚ ਕਪਟ ਹੈ ਉਹਨੂੰ ਨਜਿੱਠਣਾ ਪੈਣਾ ਆਪਣੀ ਕਪਟ ਦੇ ਨਾਲ, ਆਸ ਛੱਡ ਕੇ ਹੋਰਾਂ ਨੂੰ, ਹੋਰ ਆਸਾਂ ਛੱਡ ਕੇ। ਬਟ ਮੇਰੇ ਅੰਦਰ ਇੰਨੀ ਕਪਟ ਆ ਗਈ, ਅੰਦਰ ਕਪਟ, ਅੰਦਰ ਹੀ ਇੰਨੀ ਡਿਸੈਪਸ਼ਨ ਆ, ਸੈਲਫ ਡਿਸੈਪਸ਼ਨ, ਸਭ ਕਪਟੋ ਕਰ ਜਾਣੇ। ਸਾਰਿਆਂ ਨੂੰ ਹੀ ਸਾਨੂੰ ਲੱਗਦਾ ਕਿ ਸਾਰੇ ਹੀ ਫਿਰ ਠੱਗੀਆਂ ਮਾਰ ਰਹੇ ਨੇ, ਸਿੱਧੀ ਪੰਜਾਬੀ 'ਚ। ਫਿਰ ਹੁੰਦਾ ਕੀ ਹੈ, ਖਪੇ ਖਪਾਹੀ ਵਾਲੀ ਗੱਲ ਆ ਗਈ। ਫਿਰ ਫਰਸਟ੍ਰੇਸ਼ਨ ਤੇ ਫਰਸਟ੍ਰੇਸ਼ਨ ਵੱਧ ਰਹੀ ਹੈ। ਇਹੀ ਹੋ ਰਿਹਾ। ਗੁਰੂ ਸਾਹਿਬ ਦੇ ਜਿਹੜਾ ਸਤਿਗੁਰ ਦੀ ਜਿਹੜੀ ਵਡਿਆਈ ਆ ਨਾ, ਉਹ ਇਹ ਹੈ ਕਿ ਸਤਿਗੁਰ ਸਾਰੀਆਂ ਮਨੋਵਰਤੀਆਂ ਨੂੰ ਸਮਝਦੇ ਨੇ। ਉਹਨਾਂ ਨੂੰ ਸਾਰੋਂ ਮਨੋਵਰਤੀਆਂ ਦਾ ਪੂਰਾ ਧਿਆਨ ਹੈ, ਕਿਉਂਕਿ ਉਹ ਪਰਮੇਸ਼ਰ ਵਾਂਗੂ ਬਣ ਗਏ ਨੇ, ਉਹ ਗੁਰ ਪਰਮੇਸ਼ਰ ਨੇ। ਤੇ ਉਹ ਮਨੋਵਰਤੀ ਦੱਸ ਰਹੇ ਨੇ ਕਿ ਜੇ ਇਹ ਮਨੋਵਰਤੀਆਂ ਵਾਲੇ ਨੇ, ਉਹਨਾਂ ਨੂੰ ਫਿਰ ਪ੍ਰਪੇਅਰ ਹੋਣਾ ਪੈਣਾ। ਹਿਸਟਰੀ ਉਹ ਦੇਖਣੀ ਪੈਣੀ ਹੈ ਕਿ ਜਿਨ੍ਹਾਂ ਦੇ ਦਿਨ ਬਣਾ ਰਹੇ ਉਹਨਾਂ ਨੇ ਕਿਵੇਂ ਪ੍ਰਪੇਅਰ ਕੀਤਾ। ਇਹ ਨਾ ਦੇਖੋ ਜਿਹੜੇ ਸਮੇਂ ਠੱਗੀਆਂ ਲਾਉਂਦੇ ਨੇ, ਅਸੀਂ ਉਹਨਾਂ ਦੀ ਥੋੜੀ ਵਰਸੀਆਂ ਬਣਾਉਂਦੇ ਆ, ਬਟ ਗੱਲਾਂ ਅਸੀਂ ਉਹਨਾਂ ਦੀਆਂ ਕਰਦੇ ਆ, ਕਰਤੂਤਾਂ ਉਹਨਾਂ ਦੀਆਂ ਆਪਣੀ ਲਾਈਫ 'ਚ ਲੈ ਕੇ ਆ ਰਹੇ ਆ। ਹੁਣ ਇਹ ਗੱਲ ਮੈਨੂੰ ਕਿਉਂ ਕਰਨੀ ਪੈ ਰਹੀ, ਕਿਉਂਕਿ ਅਗਲੀ ਲਾਈਨਾਂ 'ਚ ਹੈਗਾ ਲੰਬਾ ਹੁਕਮ ਆ ਕਿ ਫਿਰ ਸਤਿਗੁਰ ਦਾ ਭਾਣਾ ਕਿੱਥੋਂ ਮੰਨ ਲਓ, ਕਿਉਂਕਿ ਸਾਡੀ ਤਿਆਰੀ ਨਹੀਂ ਉਸ ਕੰਮ ਦੀ। ਹੁਣ ਇਸ ਸੰਦਰਭ ਦੇ ਵਿੱਚ ਅਸੀਂ ਜੇ ਗੱਲ ਕਰਨੀ ਹੈ ਰਾਜ ਦੀ, ਅਸੀਂ ਜੇ ਗੱਲ ਕਰਨੀ ਹੈ ਅਕਾਲ ਤਖਤ ਸਾਹਿਬ ਦੀ, ਅਸੀਂ ਜੇ ਗੱਲ ਕਰਨੀ ਹੈ ਸ਼ਹਾਦਤਾਂ ਦੀ, ਉਹ ਇਸ ਸੰਦਰਭ 'ਚ ਕਰਾਂਗੇ ਨਾ। ਅਸੀਂ ਇੰਡੀਅਨ ਪੋਲੀਟੀਕਲ ਥਿਓਰੀ ਜਾਂ ਫ੍ਰੈਂਚ ਪੋਲੀਟੀਕਲ ਥਿਓਰੀ ਥੱਲੇ ਥੋੜੀ ਕਰਾਂਗੇ, ਬਟ ਅਸੀਂ ਗੱਲਾਂ ਕਰਦੇ ਹਾਂ ਉਹ ਥਿਓਰੀਆਂ ਥੱਲੇ। ਐਗਜ਼ਾਮਪਲ ਲੈਂਦੇ ਹਾਂ ਅਸੀਂ, ਜੋ ਬੰਗਾਲੀਆਂ ਨੇ ਇੰਡੀਅਨ ਨੈਸ਼ਨਲਿਜ਼ਮ ਬਣਾਤਾ ਉੱਦਾਂ ਕਰਨ ਲੱਗ ਜਾਂਦੇ ਆ, ਜਾਂ ਜਿਵੇਂ ਹੁਣ ਪੰਜਾਬ ਦਾ ਇੱਕ ਟੁੱਟਿਆ ਜਿਹਾ ਨੈਸ਼ਨਲਿਜ਼ਮ ਬਣਿਆ ਹੋਇਆ 1947 ਤੋਂ ਬਾਅਦ ਦਾ, ਜਾਂ ਜਿਹੜਾ ਇੰਡੀਆ ਦਾ ਨੈਸ਼ਨਲਿਜ਼ਮ ਕਾਂਗਰਸ ਪਹਿਲਾਂ ਬਣਾਉਂਦੀ ਸੀ, ਹੁਣ ਬੀਜੇਪੀ ਆਰਐਸਐਸ ਬਣਾਉਂਦੇ ਨੇ, ਅਸੀਂ ਉਹਦੇ ਨਜਿੱਠ ਲਿਆ ਕੇ ਦੇਖਦੇ ਹਾਂ। ਤਾਂ ਸਾਡੀ ਉਹ ਗੇਮ ਹੀ ਨਹੀਂ, ਉਹ ਤਾਂ ਡਰਪੋਕ ਨੇ, ਆਪਾਂ ਕਹਿੰਦੇ ਨਹੀਂ। ਤੇ ਸਾਨੂੰ ਤਾਂ ਕਿਹਾ ਕਿ ਤੁਸੀਂ ਪਹਿਲਾਂ ਮੌਤ ਨੂੰ ਕਬੂਲੋ ਫਿਰ ਗੇਮ ਖੇਡੋਗੇ। ਸੋ ਉਹ ਟੈਕਟਿਕ ਸਾਡੀ ਨਹੀਂ ਹੋ ਸਕਦੀ। ਸਾਡੀਆਂ ਸਾਰੀਆਂ ਟੈਕਟਿਕਸ ਬਾਣੀ ਤੋਂ ਬਾਹਰ ਆ ਕੇ ਜਨਰਲੀ ਇਹੀ ਦੇਖਣ ਨੂੰ ਮਿਲ ਰਹੀਆਂ ਨੇ। ਹੁਣ ਬਾਣੀ ਦੇ ਵਿੱਚ ਰਾਜ ਕੀ ਆ? ਬਾਣੀ ਦੇ ਵਿੱਚ ਰਾਜ ਬੜਾ ਕਲੀਅਰ ਆ। ਰਾਜ ਲਫ਼ਜ਼ ਦੀ ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਤਾਂ ਸਿਰਫ ਇਸ਼ਾਰੇ ਮਾਤਰ ਹੀ ਗੱਲ ਕਰ ਸਕਦਾ ਅੱਧੇ ਘੰਟੇ। ਜਦ ਗੁਰੂ ਨਾਨਕ ਸਾਹਿਬ ਬਾਰੇ ਵਡਿਆਈ ਦੀ ਗੱਲ ਹੋਈ ਆ ਹਿਸਟੋਰੀਕਲ ਫਾਰਮ ਦੇ ਵਿੱਚ, ਸਾਨੂੰ ਨਾ ਬਣਤਰ ਬਾਣੀ ਤਾਂ ਹਰ ਖਿੱਤੇ ਲਈ ਬਣੀ ਆ ਨਾ, ਬਟ ਆਪਾਂ ਕਿਉਂਕਿ ਪੋਲੀਟੀਕਲ ਗੱਲ ਕਰ ਰਹੇ ਆ, ਬਾਣੀ ਦੇ ਵਿੱਚ ਪੋਲੀਟੀਕਲ ਗੱਲ ਆ ਰਹੀ ਆ ਰਾਜ ਦੀ, ਉੱਥੇ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ ਕਿ ਉਹਨਾਂ ਨੇ ਹੀ ਰਾਜ ਸ਼ੁਰੂ ਕੀਤਾ। ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਵ ਦੇ, ਉਹਦੀ ਨੀਂਵ ਪੱਕੀ ਕੀਤੀ ਨਾ ਸੱਚ ਦੀ, ਉਹਦੇ ਉੱਤੇ ਕਿਲ੍ਹਾ ਉਸਾਰਿਆ। ਫਿਰ ਦੱਸਿਆ ਉਹਦਾ ਕ੍ਰਾਈਟੀਰੀਆ ਕਿ ਜਦੋਂ ਰਾਜ ਨੂੰ ਟ੍ਰਾਂਸਫਰ ਕੀਤਾ, ਸਿਰਫ ਇੱਕ ਚੀਜ਼ ਟ੍ਰਾਂਸਫਰ ਕੀਤੀ ਕਿ ਉਹਨਾਂ ਵਿੱਚ ਪ੍ਰੈਪਰੇਸ਼ਨ ਕੀਤੀ ਕਿਸ ਚੀਜ਼ ਦੀ? ਦੈਵੀ ਗੁਣਾਂ ਨੂੰ ਪ੍ਰਪੇਅਰ ਕਰਵਾਇਆ। ਮਤ ਗੁਰ ਆਤਮ ਦੇਵ ਦੀ, ਗਿਆਨ ਖੜਗ ਜਿਹਨੂੰ ਅਸੀਂ ਆਖਦੇ ਆ, ਉਹਦੀ ਟ੍ਰੇਨਿੰਗ ਦਿੱਤੀ ਹੈ। ਸੋ ਦਿਸ ਇਜ਼ ਦਾ ਵਰਕ। ਕਰਤਾਰਪੁਰ ਐਵੇਂ ਨਹੀਂ ਗਿਆ, ਬਣ ਗਿਆ ਸੀ ਐਸਟੈਬਲਿਸ਼ਡ ਰਿਐਲਿਟੀ ਜਿਹਨੂੰ ਅਸੀਂ ਆਖਦੇ ਆ। ਬੇਗਮਪੁਰਾ ਆਈਡੀਆ ਸੀ, ਬੜਾ ਜ਼ਬਰਦਸਤ ਆਈਡੀਆ,
ਕਿਉਂਕਿ ਗੁਰੂ ਸਾਹਿਬ ਨੇ ਇਨਕਲੂਡ ਕਰਤਾ ਸਾਡੇ ਲਈ, ਬਟ ਉਹਦਾ ਸਾਖਸ਼ਾਤ ਰੂਪ, ਉਹਦੀ ਐਸਟੈਬਲਿਸ਼ਡ ਰਿਐਲਿਟੀ ਕਰਤਾਰਪੁਰ ਵਿੱਚ ਬਣੀ ਪਹਿਲਾਂ, ਫਿਰ ਖਡੂਰ ਸਾਹਿਬ 'ਚ ਬਣੀ। ਇਹ ਪ੍ਰੈਪਰੇਸ਼ਨਸ ਹੋ ਰਹੀਆਂ ਨੇ। ਜਿਵੇਂ ਯੂਰਪ ਸਿਟੀ ਸਟੇਟ ਬਣਾਉਂਦਾ ਸੀ, ਤੁਹਾਨੂੰ ਸੰਗਤਾਂ ਨੂੰ ਇਕੱਠਾ ਕਰਨਾ ਪੈਣਾ ਇੱਦਾਂ, ਬਟ ਉਹਦੀ ਪ੍ਰੈਪਰੇਸ਼ਨ ਪਿੱਛੇ ਜਿਹੜੀ ਲੀਡਰਸ਼ਿਪ ਆ ਰਹੀ ਆ, ਉਸ ਰਾਜ ਨੂੰ ਜਿਹੜੀ ਚਲਾਊਗੀ, ਉਹ ਤਾਂ ਗੁਰੂ ਆ, ਪਰਫੈਕਟ ਆ, ਬਟ ਜਦ ਤੱਕ ਸੰਗਤੀ ਰੂਪ ਵਿੱਚ ਆ ਰਿਹਾ, ਟ੍ਰੇਨਿੰਗ ਇਹ ਚੱਲ ਰਹੀ ਹੈ। ਦੈਵੀ ਗੁਣ ਹੋਣ, ਗੁਣਾਂ ਦੀ ਸਾਂਝ ਕਰਾਉਣੀ ਸਿਖਾਓ। ਅਸੀਂ ਅਵਗੁਣਾਂ ਦੀ ਕਰ ਰਹੇ ਹੋ। ਉੱਥੇ ਲਿਖਿਆ ਛੋੜ ਅਵਗੁਣ ਚੱਲੀ ਹੈ, ਗੁਰੂ ਸਾਹਿਬ ਤੇ ਇਹ ਕਹਿ ਰਹੇ ਨੇ। ਅਸੀਂ ਅਵਗੁਣਾਂ ਤੇ ਡਿਸਕਸ਼ਨ ਕਰਦੇ ਕਿਉਂਕਿ ਗੁਣ ਸ਼ਾਇਦ ਨਜ਼ਰ ਨਹੀਂ ਆ ਰਹੇ, ਗੁਣ ਅਪਣਾਉਣੇ ਸੀ ਅਸੀਂ। ਸੋ ਪਹਿਲੀ ਗੱਲ ਇਹ ਕਿ ਰਾਜ ਦਾ ਸਿਸਟਮ ਸਿੱਖਾਂ ਦੇ ਵਿੱਚ, ਜੋ ਬਾਰ-ਬਾਰ ਅਸੀਂ ਭਾਈ ਰਤਨ ਸਿੰਘ ਭੰਗੂ ਦਾ ਹਵਾਲਾ ਦੇ ਕੇ ਗੱਲ ਕਰਦੇ ਹਾਂ ਨਾ, ਉਹਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੋਈ ਹੈ। ਉਹ ਪਾਤਸ਼ਾਹੀ ਦਾਵਾ ਨਹੀਂ ਸਮਝ ਆਉ ਨਹੀਂ ਤਾਂ ਸਾਨੂੰ। ਜਦ ਭੰਗੂ ਹੋਣਾ ਨੇ ਵੀ, ਭਾਈ ਭੰਗੂ ਜੀ ਨੇ ਉਹਦਾ ਆਨਸਰ ਦਿੱਤਾ ਅੰਗਰੇਜ਼ਾਂ ਨੂੰ, ਉਹਨਾਂ ਨੇ ਗੁਰੂ ਦੀ ਵਡਿਆਈ ਤੋਂ ਦਿੱਤਾ। ਉਹ ਗੁਰੂ ਦੀ ਵਡਿਆਈ ਦੇ ਵਿੱਚ ਰਾਜ ਇਦਾਂ ਸ਼ੁਰੂ ਹੋਇਆ। ਉਸ ਰਾਜ ਦੇ ਵਿੱਚ ਫਿਰ ਆਈਡੀਆ ਬਣਿਆ ਇੱਕ, ਜਿਹੜਾ ਆਈਡੀਆ ਹੌਲੀ ਹੌਲੀ ਡਿਵੈਲਪ ਹੁੰਦਾ, ਫਿਰ ਉਹ ਇੱਕ ਇਮਾਰਤ ਤੇ ਇੰਸਟੀਟਿਊਸ਼ਨ ਦੇ ਰੂਪ ਵਿੱਚ ਵੀ ਆਉਂਦਾ। ਫਿਰ ਉਹ ਕੀ ਸੀਗਾ? ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਤੇਰਾ ਦਰਬਾਰ ਤਾਂ ਸਭ ਤੋਂ ਵੱਡਾ, ਇਹਦਾ ਮਤਲਬ ਇਹ ਬਣੂ ਪੰਜਾਬੀ 'ਚ, ਤੇਰਾ ਇਜ਼ ਯੋਰਸ, ਮਤਲਬ ਰੱਬ ਦਾ, ਵਾਹਿਗੁਰੂ ਦਾ, ਇੱਕ ਓੰਕਾਰ ਦਾ। ਤੇਰਾ ਦਰਬਾਰ, ਦਰਬਾਰ ਕੀ ਹੁੰਦਾ? ਜਿੱਥੇ ਡਿਸੀਜਨ ਲਏ ਜਾਂਦੇ ਨੇ ਰਾਇਲਸ। ਸੱਚਾ ਤੁਧ ਤਖਤ। ਹੁਣ ਇਹ ਗੱਲ ਸਮਝਣ ਵਾਲੀ ਆ, ਤਖਤ ਦੇ ਨਾਲ ਜੁੜੀ ਹੋਈ ਜਿਹੜੀ ਆਈਡੀਆ ਤਖਤ ਦਾ ਸਾਡਾ ਕੀ ਆ, ਉਹ ਇਟਰਨਲ ਆ। ਸੱਚਾ ਉਹ ਆ ਜਿਹੜਾ ਸਮੇਂ ਦੇ, ਮੂਡ ਦੇ, ਪੋਲੀਟੀਕਲ ਥਿਓਰੀਜ਼ ਦੇ, ਪੋਪੂਲਰ ਓਪੀਨੀਅਨ ਦੇ ਮੁਤਾਬਕ ਨਹੀਂ ਚੱਲਦਾ। ਸੱਚਾ ਇਹ ਸਦਾ ਸਥਿਰ ਰਹਿਣ ਵਾਲਾ। ਇਹ ਕਰਤਾ ਕਲੀਅਰ ਸਾਨੂੰ ਕਿ ਤੇਰਾ ਦਰਬਾਰ ਵੀ ਇਦਾਂ ਦਾ, ਮਤਲਬ ਰੱਬ ਦਾ। ਹੁਣ ਗੁਰੂ ਸਾਹਿਬ ਰੱਬ ਦਾ ਰੂਪ ਬਣ ਗਏ, ਤੇ ਜਦ ਤਖਤ ਬਣਾਇਆ ਗਿਆ, ਉਹਦਾ ਨਾਂ ਰੱਖਿਆ ਗਿਆ ਅਕਾਲ ਤਖਤ। ਉਹ ਇਸ ਤਰ੍ਹਾਂ ਸਮਝਣਾ ਪਊ ਜਿਹੜੀ ਉਹਦੀ ਬਣ ਰਹੀ ਆ। ਜਦੋਂ ਅਸੀਂ ਕਹਾਂਗੇ ਸਾਡਾ ਡਿਵੈਲਪਮੈਂਟ ਦਾ ਸਿਸਟਮ ਕੀ ਆ, ਸਾਡੀ ਪੋਲੀਟੀਕਲ ਡਿਵੈਲਪਮੈਂਟ ਕੀ ਆ, ਸਾਡੇ ਰਾਜ ਦੇ ਇੰਸਟੀਟਿਊਸ਼ਨਸ ਕੀ ਨੇ, ਅਕਾਲ ਦਾ ਤਖਤ ਬਣਿਆ। ਤਖਤ ਗੁਰੂ ਨੇ ਆਪਣਾ ਵੀ ਨਹੀਂ ਬਣਾਇਆ, ਗੁਰੂ ਸਾਹਿਬਾਨ ਗੁਰਪਰਮੇਸ਼ਰ ਨੇ ਫਿਰ ਵੀ ਆਪਣਾ ਤਖਤ ਨਹੀਂ ਬਣਾਇਆ। ਤਖਤ ਬਣਿਆ, ਤਖਤ ਤੇ ਹਮਲੇ ਉਹਨਾਂ ਦਿਨਾਂ 'ਚ ਹੀ ਸ਼ੁਰੂ ਹੋ ਗਏ, ਕਿਉਂਕਿ ਤਖਤ ਹੈ ਹੀ ਪੋਲੀਟੀਕਲ ਵਰਲਡ। ਤਖਤ ਤੇ ਤਾਂ ਹਮਲੇ ਹੋਣਗੇ ਹੀ, ਕਿਉਂਕਿ ਤੁਸੀਂ ਦਿੱਲੀ ਜਾਂ ਲਾਹੌਰ ਦੇ ਤਖਤ ਦੇ ਖਿਲਾਫ ਇੱਕ ਖੜਾ ਕਰਤਾ ਪੈਰਲਲ ਇੰਸਟੀਟਿਊਸ਼ਨ, ਜਿਹਨੂੰ ਕਹਿੰਦੇ ਹਾਂ ਅਸੀਂ। ਪੈਰਲਲ ਇੰਸਟੀਟਿਊਸ਼ਨ ਦਾ ਮਤਲਬ ਹੀ ਹੁੰਦਾ ਕਿ ਅਸੀਂ ਹੁਣ 5 ਜਨਰੇਸ਼ਨਸ ਤੋਂ ਰਿਫਾਰਮ ਕਰਨ ਦੀ ਕੋਸ਼ਿਸ਼ਾਂ ਕਰ ਲਈਆਂ। ਅੱਜ ਦੀ ਵੋਕੈਬਲਰੀ ਯੂਜ਼ ਕਰ ਰਿਹਾ ਉਹਨੂੰ ਸਮਝਾਉਣ ਲਈ ਮੈਂ। ਡਾਇਲੌਗ ਵੀ ਕੀਤਾ। ਅਸੀਂ ਤਾਂ ਜੇ ਇਹ ਚੀਜ਼ਾਂ ਨਹੀਂ ਕਰ ਪਾ ਰਹੇ ਆਪਸ ਵਿੱਚ ਵੀ, ਤੇ ਬਾਹਰਲੀ ਸ਼ਕਤੀਆਂ ਨਾਲ ਕਿਵੇਂ ਕਰਾਂਗੇ? ਕੀ ਤਿਆਰੀ ਹੈ ਸਾਡੀ? ਜੇਲਾਂ ਵੀ ਕੱਟ ਲਈਆਂ, ਤੇ 6ਵੇਂ ਜਾਮੇ ਦੇ ਵਿੱਚ ਉਹ ਫਿਰ ਤਖਤ ਬਣਿਆ ਕਿ ਨਹੀਂ। ਰਿਫਾਰਮ ਨਹੀਂ ਹੋ ਰਹੀ। ਮੈਂ ਗੁਰੂ ਸਾਹਿਬ ਨੇ ਸਾਊਦੀ ਅਰੇਬੀਆ ਤੋਂ ਲੈ ਕੇ ਅੱਜ ਦਾ ਸਾਊਦੀ ਅਰੇਬੀਆ ਤੇ ਅੱਜ ਦਾ ਸ਼੍ਰੀਲੰਕਾ ਤੱਕ ਸਾਰਿਆਂ ਨਾਲ ਜਿਹੜੀਆਂ ਮੇਜਰ ਪਾਵਰ ਸੀਗੀਆਂ, ਡਾਇਲੌਗ ਕੀਤਾ। ਡਾਇਲੌਗ, ਪਾਲਿਸੀਆਂ ਨਹੀਂ ਬਦਲ ਰਿਹਾ ਸੀ। ਫਿਰ ਤਖਤ ਖੜਾ ਹੋਇਆ। ਤਖਤ ਦੇ ਇਹਦਾ ਮਤਲਬ ਨਵੀਂ ਪਾਲਿਸੀ ਆ, ਨਵਾਂ ਲਾਈਫ ਸਟਾਈਲ ਆ, ਨਵਾਂ ਗਵਰਨੈਂਸ ਦਾ ਸਿਸਟਮ ਆ, ਜਿਹਨੂੰ ਅਸੀਂ ਅੱਜ ਕੱਲ੍ਹ ਕਹਿੰਦੇ ਹਾਂ ਕਿ ਸਾਡੇ ਢਾਂਚੇ ਕਿਵੇਂ ਹੋਣ। ਉਹ ਢਾਂਚਾ ਬਣਿਆ ਫਿਰ। ਉਸ ਢਾਂਚੇ ਦੇ ਵਿੱਚ 10ਵੇਂ ਪਾਤਸ਼ਾਹ ਤੱਕ ਆਂਦੇ ਕੀ ਹੋਇਆ? ਜਿਹੜਾ ਸ਼ਬਦ ਸੀ, ਜਿਹਦੀ ਟ੍ਰੇਨਿੰਗ ਬਾਬਾ ਗੁਰਬਚਨ ਸਿੰਘ ਭਿੰਡਰਾਂਵਾਲੇ ਵੀ ਪਹਿਲੀ ਟ੍ਰੇਨਿੰਗ ਉਹ ਲੈ ਰਹੇ ਨੇ, ਮਹਾਰਾਜਾ ਰਣਜੀਤ ਸਿੰਘ ਵੀ ਉਹ ਟ੍ਰੇਨਿੰਗ ਲੈ ਰਹੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜਿਹੜੀ ਗੱਲ ਆ ਉਹ ਸਮਝਣ ਵਾਲੀ ਇੱਥੋਂ ਆਊਗੀ, ਉਹਨਾਂ ਦੇ ਹਵਾਲੇ ਪੰਜਾਂ ਦੇ ਕਰਕੇ ਭੇਜਿਆ। ਉਹ ਕੀ ਆ? ਸ਼ਬਦ ਦਾ ਜਿਹੜਾ ਰੂਪ ਸੀ ਉਹ ਬਾਣੀ ਵਿੱਚ ਆਇਆ, ਬਾਣੀ ਇਕੱਠੀ ਹੋਈ, ਬਾਣੀ ਟ੍ਰਾਂਸਫਰ ਹੋਈ, ਬਾਣੀ ਪੋਥੀ ਚ ਆਈ, ਪੋਥੀ ਤੋਂ ਆਦਿ ਗ੍ਰੰਥ ਬਣਿਆ, ਆਦਿ ਗ੍ਰੰਥ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਬਣੇ। ਗੁਰੂ ਲਿਖਤਾ, ਪਾਤਸ਼ਾਹੀ ਗੁਰੂ ਆ ਸਾਡੀ। ਏਦਾਂ ਹੀ ਗੁਰੂ ਨਾਨਕ ਸਾਹਿਬ ਨੇ 10 ਜਾਮਿਆਂ ਤੱਕ ਸਹਿਕਾਇਆ। ਫਿਰ ਪਲਟੀਏ ਵਾਲੀ ਲਾਈਨ ਨੂੰ ਜੇ ਸਮਝਣਾ ਤਾਂ ਬਾਣੀ ਦੀ 10ਵੇਂ ਪਾਤਸ਼ਾਹ ਬਾਅਦ ਉਹ ਖਾਲਸੇ ਨੂੰ ਮਿਲੀ ਆ।
ਖਾਲਸੇ ਨੂੰ 1699 ਵਿੱਚ ਗੁਰੂ ਘੋਸ਼ਿਤ ਕਰਤਾ, ਗੁਰੂ ਖਾਲਸਾ ਪੰਥ। ਪਾਤਸ਼ਾਹੀ ਪੰਥ ਨੂੰ ਬਖਸ਼ੀ ਆ। ਤੇ ਜਦ 10ਵੇਂ ਪਾਤਸ਼ਾਹ ਇਸ ਧਰਤੀ ਤੋਂ ਅਲੋਪ ਹੋ ਰਹੇ ਸੀ, ਉਸ ਵੇਲੇ ਦੱਸਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਰਹਿਣਾ, ਪਹਿਰਾ ਦੇਣਾ। ਮਤਲਬ ਇਹ ਸਾਡਾ ਕਨਸਟੀਟਿਊਸ਼ਨ, ਅੱਜ ਦੀ ਵੋਕੈਬਲਰੀ, ਇਹ ਸਾਡਾ ਚਾਰਟਰ। ਤੁਸੀਂ ਡਿਸੀਜਨ ਲੈਣੇ ਆ, ਇੱਥੋਂ ਕੱਢ ਕੇ ਲਾਓ ਨਾ, ਇਹਦੇ ਵਿਚਾਰ ਕਰੋ। ਕੱਲਾ ਇਹ ਨਾ ਦੱਸੋ ਕਿ ਆਪ ਵਾਲੇ ਕਿਵੇਂ ਮਨਾਉਣਗੇ, ਉਹ ਵੀ ਸ਼ਤਾਬਦੀਆਂ ਮਨਾ ਰਹੇ ਨੇ, ਉਹਨਾਂ ਨੇ ਵੀ ਐਲਾਨ ਕੀਤਾ ਹੋਇਆ। SGPC ਨੇ ਵੀ ਐਲਾਨ ਕੀਤਾ, DSGMC ਨੇ ਵੀ ਕੀਤਾ, ਤੁਸੀਂ ਵੀ ਕਰਾਓਗੇ। ਬਟ ਗੱਲ ਤਾਂ ਇਹ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਚੋਂ ਕੱਢੋ ਕਿ ਕਿਵੇਂ ਮਨਾਉਣੀ ਹੈ। ਜੇ ਨਹੀਂ ਪਤਾ ਲੱਗ ਰਹੀ, ਭਾਈ ਗੁਰਦਾਸ ਜੀ ਤੋਂ ਪੁੱਛੋ ਕਿ ਗੁਰਪੁਰਬ ਕਿਵੇਂ ਮਨਾਉਣਾ, ਉਹਨਾਂ ਨੇ ਲਿਖਿਆ ਪੂਰਾ ਵਿਸਤਾਰ 'ਚ। ਬਟ ਅਸੀਂ ਲੱਭਦੇ ਹਾਂ ਹੋਰ ਕਿਵੇਂ ਮਨਾ ਰਹੇ ਨੇ। ਫਿਰ ਤੁਸੀਂ ਕਿੱਥੋਂ ਮੰਨ ਲਈਏ ਪਾਤਸ਼ਾਹੀ? ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਸਾਹਿਬ, ਇਹ ਸਾਡੀ ਹੈਗੀ ਪਾਤਸ਼ਾਹੀ। ਇਹ ਪਾਤਸ਼ਾਹੀ ਆ ਜਿਹੜੀ ਗੁਰੂ ਆਪ ਦੇ ਕੇ ਗਿਆ, ਕਿਸੇ ਨੇ ਨਹੀਂ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਨਹੀਂ ਦਿੱਤੀ। ਉਹ ਸਾਡੇ ਜਰਨੈਲ ਨੇ, ਉਹ ਸਾਡੇ ਕਮਾਂਡਰ ਇਨ ਚੀਫ ਨੇ, ਉਹ ਸਾਡਾ ਬਹੁਤ ਐਕਸਲੈਂਟ ਯੋਧਾ। ਤਾਂ ਹੀ ਅਸੀਂ ਭਾਈ ਸਾਹਿਬ ਜਿਹੜੇ ਗੁਰੂ ਸਾਹਿਬ ਦੇ ਵਜ਼ੀਰ ਨੇ, ਉਹ ਵੀ ਕਥਾ ਕਰ ਰਹੇ ਸੀ, ਮੈਂ ਆਇਆ ਉਸ ਵੇਲੇ। ਬਾਦਸ਼ਾਹ ਲਫ਼ਜ਼ ਬਿਲਕੁਲ ਠੀਕ ਆ ਉਸ ਵੇਲੇ। ਉਹ ਪਾਤਸ਼ਾਹ ਨਹੀਂ ਸਾਡੇ, ਉਹ ਬਾਦਸ਼ਾਹ ਸੀ ਸਾਡਾ। ਹੈ ਲਫ਼ਜ਼ਾਂ ਦਾ ਔਰ ਫਾਰਸੀ ਤੋਂ ਜਦ ਪਾਤਸ਼ਾਹ ਦਾ ਮਤਲਬ ਵੀ ਇਹੀ ਆ। ਬਟ ਸਿੱਖਾਂ ਨੇ ਜਦ ਕੱਲਾ ਪਾਤਸ਼ਾਹ ਨਹੀਂ ਬੋਲਦੇ, ਆਪਾਂ ਅੱਜ ਵੀ ਬੋਲਦੇ ਹਾਂ ਸੱਚਾ ਪਾਤਸ਼ਾਹ। ਮਤਲਬ ਜਿਹੜਾ ਇਟਰਨਲ ਆ, ਇਟਰਨਲ ਤਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਹੀ ਆ। ਬਾਕੀ ਬਾਦਸ਼ਾਹੀ ਉੱਪਰ ਥੱਲੇ ਹੋਊਗੀ, ਕਿਉਂਕਿ ਉਹ ਤਾਂ ਜਿੰਨੀ ਕਿਸੇ ਦੀ ਪ੍ਰੈਪਰੇਸ਼ਨ ਹੈ ਓਨਾ ਕੀ ਹੋਊਗਾ। ਹੁਣ ਇਹਨੂੰ ਦੇਖੀਏ ਹੋਰ ਖੋਲ ਕੇ। ਪਾਤਸ਼ਾਹੀ ਜਦ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ ਗਈ ਤੇ ਪਾਤਸ਼ਾਹੀ ਜਦ ਖਾਲਸਾ ਪੰਥ ਨੂੰ ਬਖਸ਼ੀ ਗਈ, ਹੁਣ ਪੰਜਾਬ ਦੀ ਧਰਤੀ ਤੇ ਜਦ ਇਹਦਾ ਇੱਕ ਸਥੂਲ ਰੂਪ ਕਾਇਮ ਕਰਨਾ, ਉਹ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਦੇਖਿਆ। ਅਸੀਂ ਉਹਨੂੰ ਖਾਲਸਾ ਰਾਜ ਆਖਦੇ ਹਾਂ। ਜਿਵੇਂ ਸਰਦਾਰ ਜਗਜੀਤ ਸਿੰਘ ਉਹਨਾਂ ਨੇ ਲਿਖਿਆ ਕਿ ਸਿੱਖ ਰੈਵੋਲੂਸ਼ਨ ਦੇ 3 ਹੀ ਗੋਲ ਨੇ, ਸੋਸ਼ਲ ਪੋਲੀਟੀਕਲ ਗੋਲਸ ਜਿਹਨੂੰ ਅਸੀਂ ਆਖਦੇ ਹਾਂ। ਇੱਕ ਆ ਐਸਟੈਬਲਿਸ਼ਿੰਗ ਐਨ ਐਗੈਲੀਟੇਰੀਅਨ ਸੁਸਾਇਟੀ, ਜਿੱਥੇ ਸਾਰਿਆਂ ਨੂੰ ਖੁੱਲ੍ਹ ਹੋਵੇ, ਜਿਸ ਤਰ੍ਹਾਂ ਵੀ ਉਹਨਾਂ ਨੇ ਜੀਣਾ ਜੀਣ। ਇਹ ਕਾਇਮ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਦੂਜਾ ਸੀ ਕਿ ਜਿਹੜੀ ਰਿਲੀਜੀਅਸ ਤੇ ਪੋਲੀਟੀਕਲ ਡੋਮੀਨੇਸ਼ਨ ਆ, ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਰਿਲੀਜੀਅਸ ਤੇ ਪੋਲੀਟੀਕਲ ਲੀਡਰ, ਉਹਨਾਂ ਨਾਲ ਨਜਿੱਠਣਾ, ਇਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ। ਤੀਜਾ ਸੀ ਕਿ ਉੱਥੇ ਕਾਮਨਰਸ ਦੇ ਲਈ, ਪਲੇਬੀਅਨ ਕਾਮਨਰਸ, ਉਹਨਾਂ ਲਈ ਰਾਜ ਕਾਇਮ ਕੀਤਾ ਜਾਵੇ, ਜਿੱਥੇ ਕਾਮਨਰਸ ਨੂੰ ਜਿਹਦਾ ਫਾਇਦਾ ਹੋਵੇ। ਇਹ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਤੁਹਾਨੂੰ ਪਤਾ ਉਹਦੇ ਡੀਟੇਲਸ ਦਾ। ਇਸ ਤੋਂ ਬਾਅਦ ਵਿੱਚ ਵੀ ਤੁਸੀਂ ਦੇਖੋਗੇ, ਕਿਉਂਕਿ ਉਹ ਬਾਦਸ਼ਾਹੀ ਕਾਇਮ ਹੋਈ, ਫਿਰ ਸਾਡੀ 18ਵੀਂ ਸ਼ਤਾਬਦੀ ਦੇ ਵਿੱਚ ਬਾਦਸ਼ਾਹੀ ਦੀਆਂ ਲਗਾਤਾਰ ਗੱਲਾਂ ਹੋ ਰਹੀਆਂ ਨੇ। ਉਹਦੇ ਵਿੱਚ ਕੀ ਹੋ ਰਿਹਾ? 1710 ਮਈ ਤੋਂ ਲੈ ਕੇ 1765 ਤੱਕ ਵੱਖਰੀਆਂ ਵੱਖਰੀਆਂ ਬਾਦਸ਼ਾਹੀ ਨੇ। ਅਸੀਂ ਸੁਲਤਾਨ ਉਲ ਕੌਮ ਆਖਦੇ ਹਾਂ ਬਾਬਾ ਜੱਸਾ ਸਿੰਘ ਆਲੂਵਾਲੀਆ ਨੂੰ, ਸੁਲਤਾਨ ਉਲ ਪੰਥ ਨਹੀਂ ਆਖਦੇ। ਸਮਝਣ ਵਾਲੀਆਂ ਗੱਲਾਂ ਨੇ ਇਹ ਕਨਫਿਊਜ਼ਨ ਚੱਲ ਰਿਹਾ ਅੱਜ ਕੱਲ੍ਹ। ਮੈਂ ਉੱਧਰ ਆ ਰਿਹਾ ਹੁਣ 225 ਵੱਲ ਛੇਤੀ। ਉੱਥੇ ਅਸੀਂ ਆਖਦੇ ਹਾਂ ਕਿ ਉਹ ਕਮੈਂਟ, ਈਵਨ ਜਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਬਣਾਇਆ, ਉਹਨਾਂ ਨੇ ਪੰਜਾਬ ਦਾ ਐਮਪਾਇਰ, ਸਿੱਖ ਐਮਪਾਇਰ, ਕਿੰਗਡਮ ਆਫ ਪੰਜਾਬ, ਇਹੋ ਜਿਹੇ ਲਫ਼ਜ਼ ਯੂਜ਼ ਹੁੰਦੇ ਆ ਨਾ। ਬਟ ਗਵਰਨਮੈਂਟ ਆਫ ਮਿਨਿਸਟਰਸ ਜਿਹੜੀ ਬਣਾਈ, ਉਹਦਾ ਨਾਂ ਰੱਖਿਆ ਸਿਰਫ ਸਰਕਾਰੇ ਖਾਲਸਾ। ਇੱਕ ਵੀ ਮਿਨਿਸਟਰ ਸਿੱਖ ਨਹੀਂ ਸੀ ਉਹਦੇ 'ਚ। ਇਹ ਫੈਕਟ ਹੈਗਾ। ਕਮਾਂਡਰ ਇਨ ਚੀਫ ਬਣਾਤਾ ਸੀ ਇੱਕ ਹਰੀ ਸਿੰਘ ਨਲਵਾ। ਸਾਡੀ ਗਵਰਨੈਂਸ ਦੇ ਵਿੱਚ ਸਾਡੇ ਜਿਹੜਾ ਰਾਜ ਕਰਨ ਦਾ ਤਰੀਕਾ, ਉਹ ਅਸੀਂ ਗੁਰੂ ਪੀਰੀਅਡ ਤੋਂ ਲੈ ਕੇ ਜਿੰਨਾ ਜਿੰਨਾ ਦੂਰ ਜਾਈ ਗਏ ਗੁਰੂ ਤੋਂ, ਮਤਲਬ ਪੰਥ ਦੀ ਗੁਰਿਆਈ ਤੋਂ ਤੇ ਗ੍ਰੰਥ ਦੀ ਸਾਡੀ ਜਿਹੜੀ ਇੱਕ ਗਾਈਡੈਂਸ ਸੀਗੀ, ਉਹਨਾਂ ਅਸੀਂ ਆਪਣੀ ਭਾਸ਼ਾ ਵੀ ਬਦਲੀ ਗਏ ਤੇ ਸਾਡੇ ਢਾਂਚੇ ਵੀ ਬਦਲਦੇ ਗਏ। ਆਪਣੇ ਆਪ 'ਚੋਂ ਵੱਡੇ ਮਾਡਲ ਨੇ। ਮਹਾਰਾਜਾ ਰਣਜੀਤ ਸਿੰਘ ਦਾ ਮਾਡਲ ਅਨਪੈਰਲਡ ਹੈਗਾ, ਬਟ ਉਹ ਪਾਤਸ਼ਾਹੀ ਕਦੇ ਵੀ ਨਹੀਂ ਸੀ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਕਦੇ ਨਹੀਂ ਸੀ। ਉਹ ਪੰਜਾਬ ਦਾ ਸੋਲੂਸ਼ਨ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਪੰਜਾਬੈ ਗੁਰ ਕੀ ਵਡਿਆਈ। ਉਹ ਗੁਰੂ ਦੀ ਵਡਿਆਈ ਵਿੱਚ ਆ ਪੰਜਾਬ, ਜਿਹਨੂੰ ਬਾਅਦ 'ਚ ਫਿਰ ਕਹਿੰਦੇ ਆਪਾਂ ਪੰਜਾਬ ਵਸਦਾ ਗੁਰਾਂ ਦੇ ਨਾਲ।
ਉਹ ਭਾਈ ਗੁਰਦਾਸ ਜੀ ਨੇ ਲਿਖਿਆ, ਉਹਨਾਂ ਨੇ ਦੱਸਿਆ, ਜਦੋਂ ਲਿਖੀ ਉਹ ਲਾਈਨ ਉਦੋਂ ਪਹਿਲਾਂ ਦੱਸ ਰਹੇ ਨੇ ਕਿ ਕਿਹੜੇ ਸਿੱਖ ਨੇ, ਕਿਹੜੇ ਬੈਕਗ੍ਰਾਉਂਡ ਦੇ, ਕਿਹੜੀ ਜਾਤ ਦੇ, ਜਿਹੜੇ ਗੁਰੂ ਦੇ ਕਾਫਲੇ 'ਚ ਆ ਕੇ ਪੰਜਾਬ ਨੂੰ ਵਡਿਆਈ ਦੇ ਰਹੇ ਨੇ। ਉਹਦਾ ਬੈਕਗ੍ਰਾਉਂਡ ਉਹ ਆ ਉਸ ਗੱਲ ਦਾ। ਤੇ ਹੁਣ ਜੇ ਪੰਜਾਬ ਦੀ ਵਡਿਆਈ ਦੇਣੀ ਆ, ਕਿਹੜੇ ਸਿੱਖ ਆ ਕੇ ਦੇ ਰਹੇ ਨੇ, ਗੱਲ ਤਾਂ ਇਹ ਉੱਠੂਗੀ ਨਾ। ਅਗਲੀ ਗੱਲ, 1849 ਜਦ ਹੋ ਗਿਆ ਫਿਰ ਕਨਫਿਊਜ਼ਨ ਹੋ ਗਿਆ, ਕਿਉਂਕਿ ਫਿਰ ਬ੍ਰਿਟਿਸ਼ ਰਾਜ ਆ ਗਿਆ। ਬਾਏ ਦਾ ਵੇ ਸਾਡੇ ਤੇ ਪਹਿਲਾਂ ਮੁਗਲਾਂ ਦਾ ਰਾਜ ਪੰਜਾਬ ਤੇ, ਫਿਰ ਤੁਹਾਨੂੰ ਪਤਾ ਆਪਾਂ ਕਹਿੰਦੇ ਆ ਅਫਗਾਨੀਆਂ ਦਾ ਰਾਜ, ਫਿਰ ਬਰਤਾਨੀਆ ਦਾ ਰਾਜ, ਤੇ ਫਿਰ ਹਿੰਦੁਸਤਾਨੀਆਂ ਦਾ ਰਾਜ। ਨਾਲ ਨਾਲ ਜਦ ਅਸੀਂ ਜਿੱਤਦੇ ਹਾਂ ਅਸੀਂ ਵੀ ਐਲਾਨ ਕਰਦੇ ਰਹਿੰਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ, ਜੱਸਾ ਸਿੰਘ ਆਹਲੂਵਾਲੀਆ ਨੇ 1665 'ਚ ਭੰਗੀ ਸਰਦਾਰਾਂ ਨਾਲ ਰਲ ਕੇ ਐਲਾਨ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ, ਪਰ 1849 ਤੋਂ ਬਾਅਦ ਸਭ ਤੋਂ ਐਲਾਨ ਹੋ ਗਿਆ ਬਟ ਪ੍ਰੈਕਟਿਸ ਨਹੀਂ ਹੋ ਪਾ ਰਹੀ। ਸੋ ਇਹ ਬਹੁਤ ਵੱਡਾ ਇੱਕ ਗੈਪ ਆ ਗਿਆ। ਮਤਲਬ ਬਾਦਸ਼ਾਹੀ ਸਾਡੀ ਉੱਪਰ ਥੱਲੇ ਹੋ ਸਕਦੀ ਆ, ਪਾਤਸ਼ਾਹੀ ਅਸੀਂ ਕਦੇ ਨਹੀਂ ਕਰਾਂਗੇ। ਜੇ ਸਤਿਗੁਰ ਤੇ ਸਿਦਕ ਸਾਡਾ ਪ੍ਰਤੀਤ ਚਲੀ ਗਈ, ਫਿਰ ਤੁਹਾਡੀ ਪਾਤਸ਼ਾਹੀ ਤੁਸੀਂ ਆਪ ਹੀ ਰੋਲ ਰਹੇ ਹੋ, ਉਹਦਾ ਇਹ ਮਤਲਬ ਹੈ। ਪਾਤਸ਼ਾਹੀ ਸਾਡੀ ਨਹੀਂ ਰੁਲ ਸਕਦੀ, ਕੋਈ ਸਲਤਨਤ ਲੈ ਹੀ ਨਹੀਂ ਸਕਦੀ। ਸਲਤਨਤ ਸਾਡੇ ਲਈ ਗੁਰੂ ਆ। ਭਾਈ ਨੰਦ ਲਾਲ ਗੋਇਆ ਨੇ ਜਦ ਗੁਰੂ ਸਾਹਿਬਾਨ ਦੀ ਗੱਲ ਕੀਤੀ ਗੰਜਨਾਮਾ ਦੇ ਵਿੱਚ, ਉੱਥੇ ਗੁਰੂ ਸਾਹਿਬਾਨ ਦੇ ਟਾਈਟਲ ਤੇ ਉਹਨਾਂ ਨੇ ਲਿਖਿਆ ਸਲਤਨਤੇ ਅਵਲ, ਸਲਤਨਤੇ ਦਹਮ, ਮਤਲਬ ਪਹਿਲੀ ਸਲਤਨਤ ਗੁਰੂ ਨੂੰ ਕਿਹਾ। ਸਾਡੀ ਸਲਤਨਤ ਗੁਰੂ ਆ। ਜਦ ਮਹਾਰਾਜਾ ਰਣਜੀਤ ਸਿੰਘ ਦੀ ਹੁਣੇ ਤੁਸੀਂ ਗੱਲ ਸੁਣੀ, ਉਹ ਬਾਦਸ਼ਾਹ ਪੰਜਾਬ ਦਾ, ਪੰਥ ਦਾ ਨਹੀਂ ਆ। ਪੰਥ ਤੋਂ ਲੀਡ ਉਸ ਵੇਲੇ ਅਕਾਲੀ ਫੂਲਾ ਸਿੰਘ ਹੀ ਕਰ ਰਹੇ ਨੇ। ਇਹ ਇੰਟਰੈਕਸ਼ਨ ਸਮਝਣ ਦੀ ਲੋੜ ਆ। ਅੱਜ ਸਮਾਂ ਨਹੀਂ, ਬੜੋ ਤੇ ਸਮਝੋ ਉਹਨੂੰ ਬੈਠ ਕੇ ਹੋ ਕੀ ਰਿਹਾ। ਜੇ ਅੱਜ ਖਾਲਿਸਤਾਨ ਐਕਚੁਅਲ ਰਿਐਲਿਟੀ ਹੋਵੇ ਤੇ ਖਾਲਿਸਤਾਨ ਦੀ ਜਿਹੜਾ ਕੋਈ ਪ੍ਰਧਾਨਗੀ ਕਰ ਰਿਹਾ ਹੋਵੇ, ਉਹ ਅਕਾਲ ਤਖਤ ਨੂੰ ਇਸ ਲੈਵਲ ਤੇ ਮੰਨ ਸਕਦਾ ਕਿ ਸਾਡੀ ਤਿਆਰੀ ਹੈ? ਇਹ ਸਵਾਲ ਉੱਠੂਗਾ ਅੱਜ ਵੀ, ਕਿਉਂਕਿ ਸਾਡੀ ਤਿਆਰੀ ਉਸ ਲੈਵਲ ਦੀ ਨਹੀਂ ਹੋ ਰਹੀ। ਕਿਉਂ ਇਹ ਮੈਂ ਕਹਿ ਰਿਹਾ? ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਤੇ ਜਿਹੜੇ ਸਿਸ ਸਤਲੁਜ ਸਟੇਟਸ ਹੈਗੇ, ਜਿਨ੍ਹਾਂ ਨੂੰ ਅਸੀਂ ਜੀਂਦ ਦੀ ਰਿਆਸਤ ਆਖਦੇ ਆ, ਕੈਥਲ ਦੀ, ਕਪੂਰਥਲੇ ਦੀ, ਨਾਭੇ ਦੀ, ਫੂਲਕੀਆਂ ਦੀ ਮਿਸਲਾਂ ਹੋਰ ਵੀ ਨੇ, ਕੀ ਉਹ ਸਾਰੇ ਪੰਥ ਸੀ? ਕੀ ਉਹ ਆਉਂਦੇ ਸੀ ਸਾਰੇ ਪੰਥ ਦੇ ਫੈਸਲੇ 'ਚ? ਉਹ ਤਾਂ ਰਿਆਸਤਾਂ ਨੂੰ ਰੂਲ ਕਰ ਰਹੇ ਨੇ। ਉਹ ਪੰਥ ਦਾ ਫੈਸਲਾ ਕਿਵੇਂ ਲੈ ਸਕਦੇ ਨੇ? ਅੱਜ ਜਗਮੀਤ ਸਿੰਘ, ਟਿਮ ਓਪਲ, ਹਰਜੀਤ ਜਿਵੇਂ ਪੁਰਾਣਾ ਤੇ ਜਿਹੜੀ ਮੈਂ ਕੈਨੇਡਾ ਦਾ ਐਗਜ਼ਾਮਪਲ ਜਾਣ ਕੇ ਦੇ ਰਿਹਾ ਕਿ ਤੁਹਾਨੂੰ ਲੱਗਦਾ ਇੱਥੇ ਇੰਡੀਪੈਂਡੈਂਟ ਨੇ। ਨਵਦੀਪ ਪਹਿਲਾਂ ਸੀਗਾ ਉੱਥੇ, ਉਹ ਸਾਰੇ ਅੰਮ੍ਰਿਤਧਾਰੀ ਸਿੱਖ ਨੇ। ਕੀ ਉਹ ਪੰਥ ਦਾ ਫੈਸਲਾ ਲੈਣਗੇ ਕਿ ਜਿਵੇਂ ਕੈਨੇਡੀਅਨ ਸਰਕਾਰ ਦਾ ਫੈਸਲਾ ਲੈ ਰਹੇ ਨੇ? ਇਹ ਗੱਲ ਸਾਨੂੰ ਬਹੁਤ ਕਲੀਅਰ ਕਰਨ ਦੀ ਲੋੜ ਆ। ਮਹਾਰਾਜਾ ਰਣਜੀਤ ਸਿੰਘ ਨੂੰ ਕਲੀਅਰ ਸੀ, ਉਹ ਪੰਜਾਬ ਦਾ ਬਾਦਸ਼ਾਹ ਸੀ, ਉਹ ਪੰਥ ਦਾ ਰੂਲਰ ਕਦੇ ਨਹੀਂ ਹੋ ਸਕਦਾ ਸੀ। ਸਾਡੇ ਸਾਰਿਆਂ ਬੰਦਿਆਂ ਨੂੰ ਜਿਹੜੇ ਇਸ ਲੈਵਲ ਦੀ ਤਿਆਰੀ ਚੋਂ ਆ ਰਹੇ ਸੀ, ਬਾਣੀ ਦੀ ਤਿਆਰੀ ਚੋਂ, ਉਹਨਾਂ ਨੇ ਕਦੇ ਵੀ ਪੰਥ ਦੀ ਪਾਤਸ਼ਾਹੀ ਨੂੰ ਚੈਲੰਜ ਨਹੀਂ ਕੀਤਾ। ਸਾਡੇ ਸਾਹਮਣੇ ਸਮੱਸਿਆ ਹੁਣ ਚੱਲ ਰਹੀ ਆ। ਹੁਣ ਜਿਹੜੇ ਪੰਥ ਨੂੰ ਕੰਪਲੀਟਲੀ ਅੰਡਰਮਾਈਨ ਕਰਦੇ ਨੇ, ਉਹ ਅਕਾਲ ਤਖਤ ਦੀ ਕਮੇਟੀ 'ਚ ਸ਼ਾਮਲ ਕੀਤੇ ਜਾ ਰਹੇ ਨੇ। ਸਾਡੇ ਸਾਹਮਣੇ ਹੀ ਹੋਇਆ ਨਾ, 2 ਦਿਨ ਹੋਏ ਨੇ। ਸੋ ਇਹ ਕਲੈਰਿਟੀ, ਜਿਹੜਾ ਪੰਜਾਬ ਦਾ ਰੂਲਰ ਹੋਣਾ ਚਾਹੁੰਦਾ, ਉਹ ਅਕਾਲ ਤਖਤ ਦਾ ਜਥੇਦਾਰ ਕਿਵੇਂ ਨਿਯੁਕਤ ਕਰ ਸਕਦੇ ਨੇ? ਦਿਸ ਇਜ਼ ਸਾਡਾ ਜਿਹੜਾ ਚੈਕਸ ਐਂਡ ਬੈਲੈਂਸਸ ਆਖਿਆ ਜਾਂਦਾ, ਗੁਰੂ ਦੀ ਪਾਤਸ਼ਾਹੀ ਦਾ ਸਿਸਟਮ ਕੀ ਬਣਿਆ ਸੀ? ਫਿਰ 10ਵੇਂ ਪਾਤਸ਼ਾਹ ਨੇ ਤਿਆਰੀਆਂ ਕਰਾਤੀਆਂ, ਸਿੱਖਾਂ ਨੇ ਸਿਸਟਮ ਬਣਾਇਆ, ਗੁਰੂ ਕੇ ਸਿੱਖਾਂ ਨੇ। ਜਿਹੜੇ ਸਟੇਟਸ ਨੂੰ ਸਰਵ ਨਹੀਂ ਕਰਦੇ ਸੀ, ਉਹਨਾਂ ਨੇ ਸਰਬੱਤ ਖਾਲਸੇ ਦਾ ਸਿਸਟਮ ਬਣਾਇਆ ਸੀ। ਸਰਬੱਤ ਖਾਲਸੇ ਵਿੱਚ ਸਟੇਟਸ ਨੂੰ ਸਰਵ ਕਰਨ ਵਾਲਿਆਂ ਨੂੰ ਬੁਲਾਇਆ ਵੀ ਜਾਂਦਾ ਸੀ, ਫੈਸਲੇ ਨਹੀਂ ਉਹ ਲੈਂਦੇ ਸੀ। ਇਹ ਸਮਝਣ ਵਾਲੀ ਗੱਲ ਆ। ਤੁਸੀਂ ਪੰਜਾਬ ਦੇ ਰੂਲਰ ਬਣਨਾ ਚਾਹੁੰਦੇ ਹੋ, ਤੁਸੀਂ ਪੰਥ ਦਾ ਫੈਸਲਾ ਵੀ ਲਓਗੇ? ਇਹ ਕਿਵੇਂ ਹੋ ਸਕਦਾ? ਤੁਸੀਂ MP ਹੋ, MLA ਹੋ, CM ਹੋ, PM ਹੋ, FM ਹੋ, ਸਾਰੀ ਕੰਟਰੀਆਂ 'ਚ ਅਸੀਂ ਇਹ ਬਣੀ ਜਾਂਦੇ ਹਾਂ ਨਾ ਕਿਸੇ ਲੈਵਲ ਦੇ। ਕਿਸੇ ਹੋਰ ਕੰਟਰੀ 'ਚ ਪ੍ਰੋਬਲਮ ਤਾਂ ਨਹੀਂ ਸਾਨੂੰ ਨਜ਼ਰ ਆ ਰਹੀ, ਤਾਂ ਹੀ ਮੈਂ ਕੈਨੇਡਾ ਦਾ ਜ਼ਿਕਰ ਕੀਤਾ। ਬਟ ਪੰਜਾਬ ਵਾਲਿਆਂ 'ਚ ਕਿਉਂ ਸਾਨੂੰ ਨਜ਼ਰ ਆ ਰਹੀ ਆ? ਕਿਉਂਕਿ ਇਹ ਕਨਫਿਊਜ਼ਨ ਪੈਦਾ ਕਰ ਲਿਆ ਸੀ। ਉਹ ਪੰਥ ਦੇ ਕਿਸੇ ਵੀ ਡਿਸੀਜਨ ਦੇ ਵਿੱਚ ਕਤਈ ਸ਼ਾਮਲ ਨਹੀਂ ਕੀਤੇ ਜਾ ਸਕਦੇ। ਇਹ ਕਲੈਰਿਟੀ ਸਾਨੂੰ ਕਰਨੀ ਹੀ ਪਊ। ਇਹ ਹਰ ਵੇਲੇ ਹੀ ਰਹੀ ਆ। ਫਿਰ ਉਹ ਪੰਥ ਤੇ ਕੌਮ ਨੂੰ ਅਸੀਂ ਮਿਸਅੰਡਰਸਟੈਂਡ ਕਰ ਰਹੇ ਹਾਂ। ਕੌਮ ਕੀ ਆ? ਬਾਣੀ ਜੀ ਦੱਸਦਾ ਕਿ ਜਦ ਗੁਰੂ ਸਾਹਿਬਾਨ ਨੇ ਸੰਗਤ ਦੇ ਸਾਹਮਣੇ ਜਾ ਕੇ ਗੱਲ ਕੀਤੀ ਲੀਡਰਸ਼ਿਪ ਦੀ,
ਉੱਥੇ ਲਫ਼ਜ਼ ਆਇਆ ਰਾਮਕਲੀ ਕੀ ਵਾਰ 'ਚ ਉਮਤ। ਉਮਤ ਇਸਲਾਮ ਦਾ ਵਰਡ ਦਾ ਮਤਲਬ ਹੈ ਦਾ ਨੇਸ਼ਨ, ਜਿਹਨੂੰ ਅਸੀਂ ਅੱਜ ਕੱਲ੍ਹ ਕੌਮ ਆਖਦੇ ਹਾਂ। ਕਹਿੰਦੇ ਸਾਰਿਆਂ ਦੇ ਸਾਹਮਣੇ ਘੋਕ ਕੇ ਦਿਖਾਤਾ, ਉਮਤ ਦੇ ਸਾਹਮਣੇ। ਉਮਤ ਲਫ਼ਜ਼ ਯੂਜ਼ ਕੀਤਾ, ਇਟਸ ਅ ਪੋਲੀਟੀਕਲ ਵਰਡ, ਤਾਂ ਮੈਂ ਜ਼ਿਕਰ ਕਰ ਰਿਹਾ ਕਿ ਜਿਹੜੇ ਸਿਰਫ ਆਪਣੇ ਆਪ ਨੂੰ ਇਹ ਕਹਿੰਦੇ ਕਿ ਅਸੀਂ ਸਿੱਖ ਹੀ ਸਿਰਫ ਸ਼ਬਦ ਹੀ ਸੁਣਨ ਆਏ, ਉਹਨਾਂ ਦੀ ਗੱਲ ਨਹੀਂ। ਜਿਹੜੇ ਆਪਣੇ ਆਪ ਨੂੰ ਇਸ ਕਮਿਊਨਿਟੀ ਦਾ ਹਿੱਸਾ ਮੰਨਦੇ ਨੇ, ਉਹਨਾਂ ਦੇ ਸਾਹਮਣੇ ਵੀ ਕਲੀਅਰ ਕਰਤਾ, ਪੁੱਤਾਂ ਨੂੰ ਤੇ ਸਿੱਖਾਂ ਨੂੰ ਤੇ ਭਾਈਆਂ ਨੂੰ ਘੋਖ ਲਿਆ ਸੀ, ਤੇ ਜਿਹੜੀ ਉਨਤਾ ਹੀ ਰਹਿੰਦੀ ਸੀ ਉਹਨੂੰ ਸੁਧੋਸ ਕੀਤਾ। ਬਾਣੀ ਦੇ ਲਫ਼ਜ਼ ਨੇ, ਅਸੀਂ ਉਹਨੂੰ ਸੌਦਾ ਬਣਾ ਲਿਆ ਅੱਜ ਕੱਲ੍ਹ। ਉਹਨੂੰ ਮਾਰਿਆ ਨਹੀਂ, ਉਹਨਾਂ ਦੀ ਜਿਹੜੀ ਪ੍ਰੈਪਰੇਸ਼ਨ ਅਜੇ ਨਹੀਂ ਹੋਈ ਸੀ ਉਹ ਪੂਰੀ ਕਰਾਈ, ਫਿਰ ਉਹਨਾਂ ਨੂੰ ਲੀਡਰ ਥਾਪਿਆ। ਸੋ ਆਵਰ ਚੈਲੰਜ, ਜਿਹੜੇ 5 ਮਿੰਟ ਰਹਿ ਗਏ ਨੇ ਉਹਦੇ 'ਚ ਮੈਂ ਗੱਲ ਖਤਮ ਕਰਾਂ। ਹੁਣ ਅੱਜ ਦਾ ਚੈਲੰਜ ਕੀ ਆ? ਪੰਥ ਤੇ ਕੌਮ ਦੇ ਵਿੱਚ ਸਾਡਾ ਕਨਫਿਊਜ਼ਨ ਚੱਲ ਰਿਹਾ। ਪਹਿਲੀ ਗੱਲ ਤਾਂ ਮੈਂ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਅਕਾਲ ਤਖਤ ਸਾਹਿਬ ਤੇ ਪਿਛਲੇ 100 ਸਾਲਾਂ ਦਾ ਕਨਫਿਊਜ਼ਨ ਚੱਲ ਰਿਹਾ। ਅਸੀਂ ਪਹਿਲਾਂ ਜਥੇਦਾਰ ਆਖਦੇ ਸੀ, ਨਹੀਂ ਆਖਦੇ ਸੀ, ਕੋਈ ਫਰਕ ਨਹੀਂ ਪੈਂਦਾ। ਗੱਲ ਇਹ ਹੁੰਦੀ ਹੈ ਤੁਸੀਂ ਸਮੇਂ ਦੇ ਵਿੱਚ ਜਿਹੜਾ ਢਾਂਚਾ ਚਾਹੀਦਾ ਉਹਦੀ ਗੱਲ ਕਰਦੇ ਹੋ। ਪੰਜਵੇਂ ਪਾਤਸ਼ਾਹ ਨੇ ਇਹ ਥੋੜੀ ਕਿਹਾ ਸੀਗਾ ਕਿ ਤੀਜੇ ਪਾਤਸ਼ਾਹ ਨੇ ਮੰਜੀਆਂ ਬਣਾਈਆਂ, ਹੁਣ ਸਮੇਂ ਦੀ ਲੋੜ ਸੀ ਫਿਰ ਉਹ ਮਸੰਦ ਬਣਾਏ। ਢਾਂਚਾ ਬਦਲ ਸਕਦਾ ਬਾਹਰਲਾ। ਮਸੰਦਾਂ ਤੋਂ 10ਵੇਂ ਪਾਤਸ਼ਾਹ ਨੇ ਖਾਲਸਾ ਬਣਾਇਆ। ਬਾਹਰਲਾ ਢਾਂਚਾ ਬਦਲ ਸਕਦਾ, ਸਾਡਾ ਦੈਵੀ ਨਿਯਮ ਨਹੀਂ ਬਦਲ ਸਕਦਾ। ਗੱਲ ਇਹ ਆ ਸਮਝਣ ਵਾਲੀ। ਬਾਹਰ ਦੇ ਢਾਂਚੇ ਬਦਲਣਗੇ, ਕਿਉਂਕਿ ਤੁਸੀਂ ਵੀ ਅੱਜ ਮੈਂ 1984 ਦੀ ਜਾਂ ਜਿਹੜੀ ਸਰਦਾਰ ਕਪੂਰ ਸਿੰਘ ਨੇ 1971 'ਚ ਗੱਲ ਲਿਖੀ, ਉਹ ਹਿੰਦੁਸਤਾਨ ਤੇ ਪੰਜਾਬ ਦੀ 1960 ਦੇ ਦਹਾਕੇ ਤੇ 1970 ਦੇ ਦਹਾਕੇ ਦੀ ਰਿਐਲਿਟੀ ਵਿੱਚ ਦੱਸਿਆ ਸੀ ਕੀ ਕਰੋ। ਹੁਣ ਸਾਨੂੰ 2025 ਦੀ ਰਿਐਲਿਟੀ ਵਿੱਚ ਸਮਝਣਾ ਪੈਣਾ ਕਿ ਪੰਥ ਤੇ ਕੌਮ ਦੋ ਵੱਖਰੀਆਂ ਚੀਜ਼ਾਂ ਨੇ। ਕੌਮ ਦਾ ਬਾਦਸ਼ਾਹੀ ਹੋ ਸਕਦੀ ਆ, ਕੌਮ ਦੇ ਵਿੱਚੋਂ ਕੋਈ ਵੀ ਬਾਦਸ਼ਾਹ ਬਣ ਸਕਦਾ, ਬਟ ਉਹ ਪਾਤਸ਼ਾਹੀ ਪੰਥ ਦੇ ਉੱਤੇ ਚੈਲੰਜ ਨਹੀਂ ਕਰ ਸਕਦਾ ਕੁਝ। ਉਹ ਹੋ ਰਿਹਾ ਲਗਾਤਾਰ 100 ਸਾਲਾਂ ਦਾ, 200 ਸਾਲ ਵੀ ਕਹਿ ਲਓ। ਸੈਕਿੰਡ ਗੱਲ, ਹੁਣ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਆ, ਜੰਮੂ ਕਸ਼ਮੀਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, 2 ਤਖਤਾਂ ਤੇ ਪੰਜਾਬ ਤੋਂ ਬਾਹਰ ਜਿਹੜੇ ਨੇ ਉਹਨਾਂ ਦੇ ਦੋਨਾਂ ਦੇ ਲੀਗਲ ਕੇਸ ਚੱਲ ਰਹੇ ਨੇ। ਹੁਣ ਫਾਰਮਰ ਜਥੇਦਾਰ ਨੇ ਇੱਕ ਕੇਸ ਹੋਰ ਪਾਤਾ, ਰਾਤੋਂ ਰਾਤ ਤੁਸੀਂ ਪੜ੍ਹ ਲਿਆ ਹੋਣਾ। ਸਾਡਾ ਹਾਲ ਕੀ ਚੱਲ ਰਿਹਾ? ਅਸੀਂ ਜਿਹਨੂੰ ਪਾਤਸ਼ਾਹ ਨਹੀਂ ਮੰਨਦੇ ਉਹਨੂੰ ਕਹਿ ਰਹੇ ਸਾਡੇ ਫੈਸਲੇ ਕਰ। ਸਾਰੇ ਇਹੀ ਕਰੀ ਜਾਂਦੇ ਨੇ ਤੇ ਕਹਿ ਸਾਰੇ ਰਹੇ ਨੇ ਕਿ ਅਸੀਂ ਪੰਥਕ ਹਾਂ। ਜਿਹੜੀ ਸਰਕਾਰ ਤੁਸੀਂ ਕਹਿੰਦੇ ਹੋ ਕਿ ਸਾਡੇ ਤੋਂ ਮੁਤਾਜੀ ਕਰਾ ਰਹੀ ਆ, ਤੁਸੀਂ ਉਸ ਸਰਕਾਰ ਨੂੰ ਕਹਿ ਰਹੇ ਹੋ ਕਿ ਅਸੀਂ ਨਹੀਂ ਨਿਜਟ ਸਕਦੇ, ਸਾਡੇ ਫੈਸਲੇ ਕਰੋ। ਆ ਹੈਗਾ ਸਾਡਾ ਸਿਦਕ ਟੁੱਟ ਗਿਆ, ਸਤਿਗੁਰ ਤੇ ਪ੍ਰਤੀਤ ਟੁੱਟ ਗਈ। ਸਤਿਗੁਰ ਕੀ ਪ੍ਰਤੀਤ ਹੈ ਹੀ ਨਹੀਂ, ਕਿਉਂਕਿ ਅੰਦਰ ਅਸੀਂ ਕਪਟੇ ਹਾਂ। ਸੋ ਇਹ ਕਪਟ ਖਤਮ ਕਰਨ ਦੀ ਤਿਆਰੀ ਚਾਹੀਦੀ ਆ। ਅਕਾਲੀ ਦਲ, ਅਮਰੀਕਾ ਦੀਆਂ ਜਥੇਬੰਦੀਆਂ, ਖਾੜਕੂ ਜਥੇਬੰਦੀਆਂ, ਰੈਫਰੈਂਡਮ ਦੀ ਜਥੇਬੰਦੀਆਂ, ਸੇਵਾ ਦੀ ਜਥੇਬੰਦੀਆਂ, ਉਹ ਪੰਥ ਨੂੰ ਤਾਂ ਮੰਨਣ ਗੁਰੂ। ਪੰਥ ਨੂੰ ਕੌਣ ਗੁਰੂ ਮੰਨ ਰਿਹਾ? ਦਿਸ ਇਜ਼ ਦ ਕੁਐਸਚਨ ਵੀ ਮਸਟ ਸੋਲਵ। ਉਹ ਫਿਰ ਅਕਾਲ ਤਖਤ ਤੇ ਗਵਰਨੈਂਸ ਪੈਦਾ ਕਰਨ ਕਿ ਜੇ ਮਹਾਰਾਜਾ ਰਣਜੀਤ ਸਿੰਘ ਵਾਲਾ ਵਧੀਆ ਬੰਦਾ ਵੀ ਆ ਜਾਵੇ, ਸਾਡਾ ਰਾਜਾ ਵੀ ਬਣ ਜਾਵੇ, ਜੇ ਉਹਦੇ 'ਚ ਵੀ ਕੋਈ ਚੂਕ ਰਹਿ ਜੂ, ਜਥੇਦਾਰ ਦਾ ਕੈਰੈਕਟਰ, ਜਥੇਦਾਰ ਦੀ ਕੁਆਲੀਫਿਕੇਸ਼ਨ, ਸਰਬੱਤ ਖਾਲਸੇ ਦਾ ਪ੍ਰੋਸੈਸ ਇਸ ਤਰ੍ਹਾਂ ਦਾ ਹੋਵੇ ਕਿ ਉਹ ਵੀ ਉੱਥੇ ਸਿਰ ਨਵਾ ਲਵੇ। ਫਰਜ਼ੀ ਨਹੀਂ, ਐਕਚੁਅਲੀ ਦਿਸ ਇਜ਼ ਆਵਰ ਵਰਕ। ਅੱਜ ਦੀ ਰਿਐਲਿਟੀ ਵਿੱਚ ਇਹ ਕਲੀਅਰ ਕਰੋ ਕਿ ਕੌਮ ਨੂੰ ਕੌਣ ਲੀਡ ਕਰਨਾ ਚਾਹੁੰਦਾ ਤੇ ਪੰਥ ਨੂੰ ਕੌਣ ਲੀਡ ਕਰੂ। ਫਰਕ ਆ, ਇੱਕ ਚਾਹੁੰਦਾ ਤੇ ਇੱਕ ਕਰੂ। ਇੱਕ ਦਾ ਕ੍ਰਾਈਟੇਰੀਆ ਟੋਟਲੀ ਡਿਫਰੈਂਟ ਆ, ਉਹ ਗੁਰੂ ਗ੍ਰੰਥ ਦੇ ਗੁਰੂ ਪੰਥ ਨਾਲ ਜੁੜਿਆ ਹੋਇਆ। ਦੂਜਾ ਕ੍ਰਾਈਟੇਰੀਆ ਪੰਜਾਬ ਦੇ ਨਾਲ, ਪੰਜਾਬ ਦੀ ਹਕੂਮਤ ਦੇ ਨਾਲ, ਜਿਹੜਾ ਸਿੱਖਾਂ ਦਾ ਟੋਟਲ ਹੈਗੀ ਗੱਲ। ਪਾਤਸ਼ਾਹੀ ਦਾਵਾ ਸਾਡਾ ਹੈ, ਉਹਦੀਆਂ 2 ਲਾਈਨਾਂ ਬਾਅਦ ਪੜ੍ਹ ਲਿਓ, ਉੱਥੇ ਲਿਖਿਆ ਜਿਹੜੇ ਸਤਿਗੁਰ ਕੇ ਸਿੱਖ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ। ਜਿਹੜੇ ਸਰਕਾਰ ਦੇ ਸਿੱਖ ਨੇ ਜਾਂ ਜਿਹੜੀ ਆਪਣੀ ਹਕੂਮਤ ਬਣਾਉਣਾ ਚਾਹੁੰਦੇ, ਉਹਨਾਂ ਦੀ ਗੱਲਾਂ ਨਹੀਂ ਅਸੀਂ ਸੁਣ ਸਕਦੇ। ਉਹ ਲਾਈਨ ਕਲੀਅਰ ਕਰੋ ਆਪਣੇ ਆਪ 'ਚ। ਆਫ ਕੋਰਸ ਪਾਤਸ਼ਾਹੀ ਅਸੀਂ ਮੰਗਦੇ ਹੀ ਨਹੀਂ, ਪਾਤਸ਼ਾਹੀ ਤਾਂ ਸਾਨੂੰ ਬਖਸ਼ੀ ਆ, ਬਾਦਸ਼ਾਹੀ ਲਈ ਅਸੀਂ ਲੜਾਂਗੇ। ਸੋ ਬਾਦਸ਼ਾਹੀ ਦੇ ਕਾਬਲੇ ਜਿਹੜੇ ਨੇ, ਤਖਤ ਰਾਜਾ ਸੋ ਬਹਿ ਜੋ ਤਖਤੇ ਲਾਇਕ ਹੋਈ, ਗੁਰੂ ਅਰਜਨ ਸਾਹਿਬ ਦੇ ਹੀ ਸ਼ਬਦ ਨੇ। ਉਹ ਲਾਇਕਤਾ ਕਿਵੇਂ ਲੈ ਕੇ ਆਈਏ, ਪਹਿਲਾ ਮਰਨ ਕਬੂਲ ਕਿਵੇਂ ਲੈ ਕੇ ਆਈਏ, ਪੰਥ ਤੇ ਕੌਮ ਦੀ ਕੀ ਰਿਲੇਸ਼ਨਸ਼ਿਪ ਹੋਵੇ। ਸ੍ਰੀ ਅਕਾਲ ਤਖਤ ਸਾਹਿਬ
ਪੰਜ ਪਿਆਰਿਆਂ ਦਾ ਕੀ ਰੋਲ ਹੋਵੇ, ਇਹਨਾਂ ਵੱਲ ਤਵੱਜੋ ਦੇਣੀ ਸ਼ੁਰੂ ਕਰੋ। ਤੇ ਸ਼ੁਰੂ ਕਿੱਥੋਂ ਹੋ? ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਇਹ ਪ੍ਰੈਪਰੇਸ਼ਨ ਕਰੀਏ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।